ਕਿ ਉਦੋਂ ਤੋਂ ਪਹਿਲਾਂ ਵੀ ਤੁਸੀਂ ਇਦਾਂ ਸ਼ਰਾਬ ਦੀ ਦਲਦਲ ਦੇ ਵਿੱਚ ਸੀਗੇ ਜਾਂ ਇੱਥੇ ਆ ਕੇ ਆਦਤ ਪਈ? ਹਿਸਟਰੀ ਇਹ ਦੱਸਦੀ ਆ ਵੀ ਮੇਰੇ ਫਾਦਰ ਨਸ਼ਾ ਕੱਢਦੇ ਸੀ ਤੇ ਪੀਂਦੇ ਵੀ ਸੀ। ਅਮਰੀਕਾ ਚ ਆਉਂਦਿਆਂ ਪੀਣ ਲੱਗ ਗਏ ਜਾਂ ਥੋੜਾ ਸਮਾਂ ਲੱਗਾ, ਕਿਦਾਂ, ਜੇ ਤੁਸੀਂ ਉਹ ਸਫ਼ਰ ਦੱਸਣਾ? ਇਸ ਰਾਤ ਸ਼ਾਮ ਨੂੰ ਇੱਥੇ ਉਤਰਿਆ। ਉੱਥੋਂ ਦਾ ਜੂਬਾ ਸਿਟੀ ਸੈਨ ਫਰਾਂਸਿਸਕੋ 2.5 ਘੰਟੇ ਦਾ ਰਸਤਾ ਆ। ਅਸੀਂ ਉੱਥੋਂ ਲੈ ਕੇ ਉੱਥੇ ਤੱਕ ਪੀਂਦੇ ਗਏ। ਇਹ ਮੈਟਰ ਨਹੀਂ। alcoholic is alcoholic, it is a drunk is a drunk। ਮੇਰੀ ਹਾਲਾਤ ਤਾਂ ਇਸ ਤਰ੍ਹਾਂ ਸੀਗੀ ਵੀ ਇਹੋ ਅਵੇਲੇਬਿਲਿਟੀ। ਅੱਛਾ। ਟੂ ਮਚ alcohol and too cheap ਤੇ ਟੂ ਈਜ਼ੀ ਟੂ ਬਾਈ। ਔਰ ਸਾਡੀ ਕਮਿਊਨਿਟੀ ਦੀ ਇਹ ਹਾਲਤ ਮੈਂ ਦੱਸ ਸਕਦਾ ਵੀ ਜਿਹੜਾ ਨਹੀਂ ਪੀਂਦਾ ਉਹਨੂੰ ਅਸੀਂ ਕਰਸ ਕਰਕੇ ਬੁਰੀ ਲੈਂਗੁਏਜ ਬੋਲ ਕੇ ਉਹਨੂੰ ਪੀਣ ਤੇ ਮਜਬੂਰ ਕਰ ਰੋਜ਼ ਸਵੇਰ ਨੂੰ ਛੱਡਣੀ ਚਾਹਨਾ, ਹਾਂ, ਸ਼ਾਮ ਨੂੰ ਪੀਣਾ, ਹਾਂ, ਸ਼ਾਮ ਨੂੰ ਛੱਡਣੀ ਚਾਹਨਾ ਤੇ ਸਵੇਰ ਨੂੰ ਪੀਣਾ। ਮੈਂ ਅਮਰੀਕਾ ਦੇ ਵਿੱਚ 2 ਵਾਰੀ ਜੇਲ੍ਹ ਜਾ ਆਇਆ, 3 ਵਾਰ ਜੇਲ੍ਹ ਜਾ ਆਇਆ। ਅੱਛਾ ਜੀ। 3 ਵਾਰੀ ਜੇਲ੍ਹ ਜਾਣ ਦਾ ਮੇਰਾ ਕਾਰਨ ਨਸ਼ਾ। ਇਸ ਦੁਨੀਆ ਦੇ ਵਿੱਚ ਤੁਹਾਡੀ ਜਿਹੜੀ ਮਰਜ਼ੀ ਕਾਸਟ ਹੋਵੇ, ਜਿਹੜਾ ਮਰਜ਼ੀ ਕਲਰ ਹੋਵੇ, ਇਸ ਦੁਨੀਆ ਦੇ ਵਿੱਚ ਤੁਹਾਡੀ ਮਾਂ ਸਭ ਤੋਂ ਵੱਧ ਚਿੰਤਕ ਵਾ ਜੇ ਪੁੱਤਰ ਸ਼ਰਾਬੀ ਹੋ ਜਾਏ। ਸਾਰੇ 34 ਦਿਨ ਬਣਦੇ ਆ। 22 ਸਾਲਾਂ ਚ 22 ਸਾਲਾਂ ਦੇ ਵਿੱਚ 34 ਦਿਨ ਬਣਦੇ ਆ। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਅੱਜ ਦੇ ਇਸ ਖਾਸ ਮੁਲਾਕਾਤ ਦੇ ਵਿੱਚ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦਰਸ਼ਕੋ ਸਰੋਤਿਓ, ਅੱਜ ਆਪਾਂ ਇੱਕ ਅਜਿਹੀ ਸ਼ਖਸੀਅਤ, ਅੱਜ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੋ ਕਿ ਆਪਾਂ ਨੂੰ ਇੱਕ ਜ਼ਿੰਦਗੀ ਦੇ ਅਸਲ ਸਫ਼ਰ ਦੇ ਬਾਰੇ ਮਹਿਸੂਸ ਕਰਾਊਗੀ। ਜ਼ਿੰਦਗੀ ਦੇ ਉਤਾਰ ਚੜਾਵ ਕੀ ਹੁੰਦੇ ਨੇ ਉਸ ਦੇ ਬਾਰੇ ਦੱਸੂਗੀ। ਪੰਜਾਬ ਦੇ ਵਿੱਚ, ਇੱਥੇ ਵੀ ਪੰਜਾਬੀ ਸਮਾਜ ਦੇ ਵਿੱਚ ਅਲਕੋਹਲਿਜ਼ਮ, ਜਿਹੜਾ ਸ਼ਰਾਬੀ ਹੋ ਜਾਣਾ, ਉਹ ਇੱਕ ਆਮ ਵਰਤਾਰਾ ਬਣਦਾ ਜਾ ਰਿਹਾ ਹੈ। ਬਹੁਤ ਪਰਿਵਾਰ ਇਸ ਦੇ ਕਰਕੇ ਸਫ਼ਰ ਕਰ ਰਹੇ ਨੇ, ਉਹਨਾਂ ਨੂੰ ਬਹੁਤ ਨੁਕਸਾਨ ਝੱਲਣਾ ਪੈ ਰਿਹਾ ਆ। ਪਰ ਵਿੱਚ ਕੁਝ ਅਜਿਹੀਆਂ ਸਟੋਰੀਜ਼, ਕੁਝ ਅਜਿਹੇ ਇਨਸਾਨ ਵੀ ਹੁੰਦੇ ਨੇ ਜਿਹੜੇ ਕਿ ਆਪਾਂ ਨੂੰ ਪ੍ਰੇਰਿਤ ਕਰਦੇ ਨੇ, ਪ੍ਰੇਰਨਾ ਦਿੰਦੇ ਨੇ ਵੀ ਇਸ ਦਲਦਲ ਦੇ ਵਿੱਚੋਂ ਨਿਕਲਿਆ ਜਾ ਸਕਦਾ ਆ। ਸੋ ਅੱਜ ਆਪਾਂ ਇੱਕ ਅਜਿਹੇ ਹੀ ਸ਼ਖਸ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੋ ਕਿ ਕਰਮਨ ਦੇ ਵਿੱਚ, ਇੱਥੇ ਫਰੈਜ਼ਨੋ ਦੇ ਨਜ਼ਦੀਕ ਜੋ ਸ਼ਹਿਰ ਹੈਗਾ ਆ, ਖੇਤੀਬਾੜੀ ਦੇ ਨਾਲ ਸੰਬੰਧਿਤ ਇਹ ਸ਼ਹਿਰ ਆ। ਉੱਥੇ ਖੇਤੀਬਾੜੀ ਵੀ ਕਰਦੇ ਆ ਤੇ ਉਸ ਸ਼ਹਿਰ ਦੇ ਨਾਲ ਜੁੜੇ ਨੇ। ਤੇ ਅੱਜ ਆਪਾਂ ਉਹਨਾਂ ਦੀ ਸਟੋਰੀ ਤੋਂ ਕੁਛ ਅਜਿਹੀ ਹੀ ਪ੍ਰੇਰਨਾ ਲੈਣ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਕਰਨੈਲ ਸਿੰਘ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰੇਡੀਓ ਦਾ। ਕਰਨੈਲ ਸਿੰਘ ਜੀ, ਗੱਲਬਾਤ ਦੀ ਸ਼ੁਰੂਆਤ ਕਰੀਏ। ਜਿੱਦਾਂ ਮੈਂ ਜ਼ਿਕਰ ਕੀਤਾ ਵੀ ਜਿਹੜਾ ਸ਼ਰਾਬੀ ਅਲਕੋਹਲਿਜ਼ਮ ਇੱਕ ਬਹੁਤ ਵੱਡੀ ਸਮੱਸਿਆ ਆ। ਮੈਂ ਜਾਣਨਾ ਚਾਹੁੰਦਾ ਤੁਹਾਡਾ ਥੋੜ੍ਹਾ ਜਿਹਾ ਸਫ਼ਰ। ਤੁਸੀਂ ਅਮਰੀਕਾ ਦੇ ਵਿੱਚ ਕਦੋਂ ਪਹੁੰਚੇ ਸੀਗੇ? ਮੈਂ ਦਸੰਬਰ 7, 1977 ਮੈਂ ਆਪਣੇ ਸੈਨ ਫਰਾਂਸਿਸਕੋ ਪੈਰ ਰੱਖਿਆ, ਯੂਨਾਈਟਿਡ ਸਟੇਟ ਦੇ ਵਿੱਚ। ਠੀਕ ਹੈ। ਤੇ ਜਿੱਦਾਂ ਆਪਾਂ ਪਹਿਲਾਂ ਆਫ ਏਅਰ ਗੱਲਾਂ ਸਾਰੇ ਕਰ ਰਹੇ ਸੀ, ਤੁਸੀਂ ਦੱਸ ਰਹੇ ਸੀਗੇ ਮੈਨੂੰ ਕਿ ਉਦੋਂ ਤੋਂ ਪਹਿਲਾਂ ਵੀ ਤੁਸੀਂ ਇੱਦਾਂ ਸ਼ਰਾਬ ਦੀ ਦਲਦਲ ਦੇ ਵਿੱਚ ਸੀਗੇ ਜਾਂ ਇੱਥੇ ਆ ਕੇ ਆਦਤ ਪਈ? ਮੈਂ ਪਹਿਲਾਂ ਸ਼ਰਾਬ ਦੀ ਦਲਦਲ ਦੇ ਵਿੱਚ ਨਹੀਂ ਸੀ। ਅਨਫੋਰਚੂਨੇਟਲੀ ਮੈਂ ਆਪਣੇ ਆਪ ਨੂੰ ਇਸ ਸਟੇਜ ਦੇ ਵਿੱਚ ਆਪ ਹੀ ਲੈਣ ਦਾ, ਤੇ ਮੇਰੇ ਜਿਹੜੇ ਗ੍ਰੈਂਡ ਪੇਰੈਂਟਸ ਸੀਗੇ ਉਹਨਾਂ ਨੂੰ ਮੈਂ ਕਦੀ ਵੀ ਨਸ਼ਾ ਕਰਦਿਆਂ ਨਹੀਂ ਸੀ ਦੇਖਿਆ, ਨਾ ਹੀ ਮੈਂ ਆਪਣੇ ਮਾਂ ਤੇ ਬਾਪ ਨੂੰ ਨਸ਼ਾ ਕਰਦਿਆਂ ਦੇਖਿਆ। ਪਰ ਹਿਸਟਰੀ ਇਹ ਦੱਸਦੀ ਆ ਵੀ ਮੇਰੇ ਫਾਦਰ ਨਸ਼ਾ ਕੱਢਦੇ ਸੀ
ਤੇ ਪੀਂਦੇ ਵੀ ਸੀ। ਜਾਂ ਤਾਂ ਮੈਨੂੰ ਉਹਨਾਂ ਦਾ ਇਸ ਕਰਕੇ ਨਹੀਂ ਪਤਾ ਲੱਗਾ ਕਿਉਂਕਿ ਮੈਂ ਨਾਨਕਿਆਂ ਦੇ ਰਹਿੰਦਾ ਸੀ, ਮੈਂ ਠੀਕ ਹੈ। ਉਹਨਾਂ ਦੇ ਕੋਲ ਨਹੀਂ ਸੀ ਰਹਿੰਦਾ। ਕਿਹੜਾ ਪਿੰਡ ਆ ਤੁਹਾਡਾ ਪਿੱਛੇ? ਮੇਰਾ ਪਿੰਡ ਜੰਡੌਰ, ਜੰਡੌਰ, ਠੀਕ ਹੈ, ਹੁਸ਼ਿਆਰਪੁਰ। ਹੁਸ਼ਿਆਰਪੁਰ ਗੜਦੀਵਾਲਾ ਤੇ ਦਸੂਹੇ ਦੇ ਸੈਂਟਰ ਵਿੱਚ ਜਿਹੜੀ ਮਿੱਲ ਵਾ ਹਰਦਾਵਿਆਂ ਦੀ, ਉਹਦੇ ਕੋਲ ਪੈਂਦਾ। ਤੁਸੀਂ ਜਦੋਂ ਇੱਥੇ ਅਮਰੀਕਾ ਦੇ ਵਿੱਚ ਆਏ, ਕੀ ਤੁਸੀਂ ਉਦੋਂ ਵਿਆਹੇ ਸੀਗੇ ਜਾਂ ਇੱਥੇ ਆ ਕੇ ਵਿਆਹ ਹੋਇਆ? ਮੇਰੇ ਵਿਆਹ ਨੂੰ ਉਸ ਸਮੇਂ 1.5 ਸਾਲ ਹੋ ਚੁੱਕਾ ਸੀ। ਠੀਕ ਆ। ਤੇ ਪਰ ਤੁਸੀਂ ਉੱਥੇ ਸ਼ਰਾਬ ਨਹੀਂ ਸੀ ਪੀਂਦੇ, ਇੱਥੇ ਆ ਕੇ ਇਹ ਕੀ ਕਾਰਨ ਹੋਇਆ ਵੀ ਅਮਰੀਕਾ 'ਚ ਆ ਕੇ ਸ਼ੁਰੂਆਤ ਹੋਈ? ਕੀ ਤੁਹਾਨੂੰ ਕੀ ਲੱਗਦਾ ਕੀ ਕਾਰਨ ਸੀਗੇ ਵੀ ਤੁਸੀਂ ਇਸ ਦਲਦਲ ਦੇ ਵਿੱਚ ਧਸ ਗਏ? ਮੇਰੇ ਖਿਆਲ ਦੇ ਵਿੱਚ ਜਦੋਂ ਤੇ ਮੈਂ ਐਕਸਕਿਊਜ਼ ਬਣਾਉਣ ਲੱਗਦਾ ਤੇ ਸਭ ਤੋਂ ਵੱਡੀ ਐਕਸਕਿਊਜ਼ ਮੇਰੇ ਲਈ ਸੀਗੀ ਹੋਮ ਸਿਕ। ਅੱਛਾ, ਵੀ ਮੈਂ ਪਿੱਛੇ ਯਾਦ ਕਿ ਮੈਂ ਕਰਦਾ। ਇੱਥੇ ਅਲੋਨ ਵਾਂ। ਹਾਂ ਹਾਂ, ਸਾਡੀ ਏਡੀ ਵੱਡੀ ਫੈਮਿਲੀ ਸੀ, ਸਾਨੂੰ ਇਕੱਲਿਆਂ ਰਹਿਣ ਦੀ ਆਦਤ ਨਹੀਂ ਸੀਗੀ। ਠੀਕ ਹੈ। ਪਰ ਅੱਜ ਮੈਂ ਉਹਨੂੰ ਇੱਕ ਐਕਸਕਿਊਜ਼ ਹੀ ਸਮਝਦਾ। ਹਾਂ ਹਾਂ ਹਾਂ, ਕਿਉਂ ਇਸ ਤਰ੍ਹਾਂ ਸੀ ਵੀ ਜਿਸ ਤਰ੍ਹਾਂ ਇਹ ਮੇਰੇ ਵਿੱਚ ਹੀ ਇਹ ਪਈ ਸੀਗੀ। ਮੇਰੀ ਸਰੀਰ ਜਿਹੜਾ ਆ ਉਹਨੂੰ, ਜਿਹੜੀ ਮੈਂ ਸੰਸਥਾ ਜੁਆਇਨ ਕੀਤੀ ਆ ਇਹ ਅਲਕੋਹਲਿਕ ਅਨੋਨਿਮਸ, ਉਹਨਾਂ ਨੇ ਸਮਝਾਇਆ ਵੀ ਇਹ ਐਲਰਜੀ ਆ। ਜਿਸ ਤਰ੍ਹਾਂ ਕਿ ਕੋਈ ਕਿਸੇ ਮੈਡੀਸਨ ਤੋਂ ਅਲਰਜਿਕ ਹੁੰਦਾ, ਇਸੇ ਤਰ੍ਹਾਂ ਇਹਨੂੰ ਅਸੀਂ ਛੱਡ ਨਹੀਂ ਸਕਦੇ। ਜਿਆਦਾ ਬਾਡੀ ਵਿੱਚ ਇੱਕ ਵਾਰ ਚਲ ਜਾਂਦੀ ਤੇ ਬਾਡੀ ਜਿਹੜੀ ਹੋਰ ਮੰਗਦੀ। ਕੀ ਕਿਸੇ ਨੇ ਤੁਹਾਨੂੰ ਪ੍ਰੇਰਿਤ ਕੀਤਾ ਪੀਣ ਦੇ ਲਈ ਜਾਂ ਤੁਹਾਡੇ ਮਨ ਦੇ ਵਿੱਚੋਂ ਹੀ ਆਵਾਜ਼ ਉੱਠੀ ਵੀ ਆ ਕੇ ਅਮਰੀਕਾ 'ਚ ਆਉਂਦਿਆਂ ਪੀਣ ਲੱਗ ਗਏ ਜਾਂ ਥੋੜਾ ਸਮਾਂ ਲੱਗਾ? ਕਿੱਦਾਂ, ਜੇ ਤੁਸੀਂ ਉਹ ਸਫ਼ਰ ਦੱਸਣਾ ਚਾਹੋ। ਮੈਂ ਜਿਸ ਰਾਤ ਸ਼ਾਮ ਨੂੰ ਇੱਥੇ ਉਤਰਿਆ, ਉੱਥੋਂ ਦਾ ਜੂਬਾ ਸਿਟੀ ਸੈਨ ਫਰਾਂਸਿਸਕੋ 2.5 ਘੰਟੇ ਦਾ ਰਸਤਾ ਆ। ਅਸੀਂ ਉੱਥੋਂ ਲੈ ਕੇ ਉੱਥੇ ਤੱਕ ਪੀਂਦੇ ਗਏ। ਔਰ ਉਹਦੇ ਬਾਅਦ ਦੇ ਵਿੱਚ ਮੈਨੂੰ ਇਹ ਪਤਾ ਹੀ ਨਹੀਂ ਵੀ ਮਤਲਬ ਕਿ ਕਿੰਨੇ ਦਿਨ ਇਹ ਪੀਂਦਾ ਰਿਹਾ। ਇਹਦਾ ਮਤਲਬ ਇਹ ਉਸ ਸਮੇਂ 'ਚ ਬਹੁਤ ਥੋੜੀ ਸਾਡੀ ਇੱਥੇ ਗਿਣਤੀ ਹੁੰਦੀ ਸੀਗੀ ਤੇ ਹਰ ਘਰ ਇਨਵਾਈਟ ਕਰਦਾ ਹੁੰਦਾ ਸੀ ਤੁਹਾਨੂੰ ਰੋਟੀ ਖਾਣ ਵਾਸਤੇ, ਇਨਕਲੂਡਿੰਗ ਜਿਨ੍ਹਾਂ ਨੇ ਸਾਨੂੰ ਸੱਦਿਆ। ਤੇ ਉੱਥੇ ਸਾਰੇ ਅਸੀਂ ਦਾਰੂ ਹੀ ਪੀਂਦੇ ਸੀਗੇ। ਜਿੱਦਾਂ ਹੀ ਤੁਸੀਂ ਆਏ ਤਾਂ ਮਤਲਬ ਉਤਰਦੇ ਜਦੋਂ ਸ਼ਰਾਬ ਅਸੀਂ ਫਰਜ਼ ਕੀਤਾ ਵੀ ਦੂਸਰੇ ਦਿਨ ਹੀ ਸਾਡੇ ਰਿਸ਼ਤੇਦਾਰ ਦੇ ਨਾਲ ਦੇ ਰਿਸ਼ਤੇਦਾਰ ਨੇ ਜੇ ਸੱਦ ਲਿਆ ਉਹਨਾਂ ਨੇ ਵੀ ਅੱਜ ਰੋਟੀ ਸਾਡੇ ਖਾਇਓ, ਤੇ ਉੱਥੇ ਵੀ ਜਾਂਦਿਆਂ ਨੂੰ ਵਾਸਤੇ ਦਾਰੂ ਉਹਨਾਂ ਨੇ ਰੱਖੀ ਹੋਆ। ਪਰ ਮੇਰੀ ਦਾਰੂ ਬਾਕੀ ਜਿਹੜੇ ਮੈਂਬਰ ਸੀਗੇ ਸਾਡੇ ਨਾਲ ਪ੍ਰਾਹੁਣੇ, ਉਹਨਾਂ ਨਾਲੋਂ ਮੈਂ ਅੱਜ ਸਮਝਦਾ ਵੀ ਮੈਂ ਉਹਨਾਂ ਨਾਲੋਂ ਬੇਸ਼ੱਕ 2 ਔਂਸ ਜ਼ਿਆਦਾ ਨਾ ਪੀਵਾਂ, ਮੇਰੀ ਇਹ ਜ਼ਿਆਦਾ ਪੀਣ ਦੀ ਆਦਤ ਸੀ ਉਹਨਾਂ ਨਾਲੋਂ। ਇਹ ਦਿਖਾਉਣਾ ਹੁੰਦਾ ਸੀਗਾ ਮਨ ਨੂੰ ਵੀ ਮੈਂ ਜ਼ਿਆਦਾ ਪੀ ਸਕਦਾ? ਮੇਰੀ ਫਿਜ਼ੀਕਲ ਕੁਛ ਸਟਰੋਂਗ ਸੀ। ਉਹਨੂੰ ਗੋਰਿਆਂ ਨੇ ਜਿਨ੍ਹਾਂ ਦੇ ਨਾਲ ਮੈਂ ਮੀਟਿੰਗਾਂ ਕਰਦਾ, ਉਹ ਕਹਿੰਦੇ ਆ ਕਿਸੇ ਦੀ ਹਾਈ ਟੋਲਰੈਂਸ ਹੁੰਦੀ, ਕਿਸੇ ਦੀ ਲੈਸ ਟੋਲਰੈਂਸ ਹੁੰਦੀ। ਕੋਈ ਸਲੋ ਪੀਂਦਾ, ਕੋਈ ਲੇਟ ਹੌਲੀ ਪੀਂਦਾ, ਕੋਈ ਤੇਜ਼ ਪੀਂਦਾ। ਇਹ ਮੈਟਰ ਨਹੀਂ। alcoholic is alcoholic, it is a drunk is a drunk। ਤੁਸੀਂ ਉਤਰਦਿਆਂ ਤੁਸੀਂ ਕਿਹਾ ਪੀਣਾ ਸ਼ੁਰੂ ਕਰਤਾ, ਜਦੋਂ ਚੜਨ ਲੱਗੇ ਸੀ ਕਿ ਉਸ ਤੋਂ ਪਹਿਲਾਂ ਵੀ ਜਦੋਂ ਇਕੱਠ ਕੀਤਾ ਹੋਊਗਾ, ਆਉਣ ਲੱਗਿਆ ਜਦੋਂ ਵੀਜ਼ਾ ਲੱਗਾ, ਜਦੋਂ ਪਤਾ ਲੱਗਾ, ਉਦੋਂ ਵੀ ਇਦਾਂ ਹੀ ਜਸ਼ਨ ਮਨਾਏ? ਸਾਰੀਆਂ ਇਵੈਂਟਾਂ, ਸਾਡਾ ਪਿੰਡ ਉਸ ਸਾਈਡ ਤੇ ਪੈਂਦਾ, ਸਾਨੂੰ ਲੋਕ ਪਹਾੜੀ ਇਲਾਕੇ ਦੇ ਲੋਕ ਕਹਿੰਦੇ ਆ। ਉੱਥੇ ਸਾਡੇ ਪਿਤਾ ਨੇ ਜਗਰਾਤਾ ਸੁਖਿਆ ਸੀ। ਕਹਿਣ ਤੋਂ ਮੇਰਾ ਭਾਵ ਆ ਵੀ ਜਗਰਾਤਾ ਕਰਾਇਆ। ਮੈਂ ਉਦਣ ਨਹੀਂ ਪੀਤੀ। ਮੈਨੂੰ ਵੀਜ਼ਾ ਮਿਲਿਆ, ਬੜਾ ਚਾਅ ਹੁੰਦਾ, ਮੈਂ ਉਦਣ ਨਹੀਂ ਪੀਤੀ। ਮੇਰਾ ਮੁਕਲਾਵਾ ਆਇਆ, ਮੈਂ ਉਦਣ ਨਹੀਂ ਪੀਤੀ। ਮੇਰੇ ਜਿਹੜੇ ਸਹੁਰੇ ਆ ਜਾਂ ਮੇਰੀ ਵਾਈਫ ਆ, ਉਹ ਇਹ ਬਲੀਵ ਹੀ ਨਹੀਂ ਸੀ ਕਰਦੀ ਵੀ ਇਹ ਸ਼ਖਸ ਪੀਏਗਾ। ਉਹਨੂੰ ਇਹ ਜਿਹੜਾ ਡਰਾਮਾ ਕਹਿ ਲਓ, ਇਹੋ ਮਾੜੀ ਕਿਸਮਤ ਕਹਿ ਲਓ, ਉਹਨੂੰ ਸੈਨ ਫਰਾਂਸਿਸਕੋ ਆਉਂਦੀ ਨੂੰ ਹੀ ਮਤਲਬ ਕਿ ਪਤਾ ਲੱਗ ਗਿਆ ਵੀ ਇਹ ਸ਼ਰਾਬੀ ਆ। ਬੇਸ਼ੱਕ ਮੈਂ ਪਹਿਲਾ ਸਫ਼ਰ ਜਿਸ ਤਰ੍ਹਾਂ ਰਾਜ ਕਰਨ ਨੂੰ ਦੱਸ ਰਿਹਾ ਵੀ ਮੈਂ ਪਹਿਲੇ 48 ਘੰਟੇ ਦੇ ਵਿੱਚ ਹੀ ਸੈਨ ਫਰਾਂਸਿਸਕੋ ਮੈਂ 7 ਤਰੀਕ ਨੂੰ ਉਤਰਿਆ ਦਸੰਬਰ ਦੀ ਨੂੰ। ਠੀਕ ਹੈ। 7, 8 ਤੇ 9 ਤਰੀਕ ਤੱਕ ਮੈਂ ਇੰਨੀ ਸ਼ਰਾਬ ਪੀ ਲਈ ਜਿੰਨੀ ਕਿ ਮੈਂ ਪਹਿਲਾਂ 25 ਸਾਲ ਦੀ ਉਮਰ ਵਿੱਚ ਮੈਂ ਪੀਤੀ ਆ ਸ਼ਰਾਬ ਪਹਿਲਾਂ ਵੀ। ਪਰ ਜਿੰਨਾ ਅਮਾਉਂਟ ਮੈਂ ਫਰਜ਼ ਕੀਤਾ ਵੀ ਅੱਧੀ ਬੋਤਲ ਆਪਣੇ ਮੈਰਿਜ ਵਾਲੇ ਦਿਨ ਪੀਤੀ ਆ, ਤੇ ਅੱਧੀ ਬੋਤਲ ਅਸੀਂ ਜਦੋਂ 10ਵੀਂ ਪਾਸ ਕੀਤੀ ਆ ਜਾਂ ਗ੍ਰੈਜੂਏਟ ਕੀਤੀ ਆ, ਜਾਂ ਜਦੋਂ ਮੈਨੂੰ ਮਾਸਟਰ ਡਿਗਰੀ ਮਿਲੀ ਆ, ਉਹ ਸਾਰੀ ਵੀ ਅਮਾਉਂਟ ਇਕੱਠਾ ਕਰਕੇ ਉਹ 48 ਜਿੰਨਾ 48 ਘੰਟੇ ਜਿੰਨਾ ਉਹ 25 ਸਾਲ ਦਾ ਅਲਕੋਹਲ ਦਾ ਅਮਾਉਂਟ ਨਹੀਂ ਬਣਦਾ।
ਇਹ ਕੀ ਇਹ ਬਹਾਨਾ ਤੁਸੀਂ ਆਪਣੇ ਮਨ ਨੂੰ ਬਣਾ ਲਿਆ ਵੀ ਮੈਂ ਹੋਮ ਸਿੱਕ ਆ ਤੇ ਆਉਂਦਿਆਂ ਪੀਣੀ ਸ਼ੁਰੂ ਕਰਤੀ? ਕੀ ਉਦੋਂ ਤੁਸੀਂ ਵਾਕਈ ਇੰਨੇ ਇਕੱਲੇ ਮਹਿਸੂਸ ਕਰ ਰਹੇ ਸੀ? ਜਿਹੜੇ ਤਾਂ ਮੇਰੀ ਹਾਲਾਤ ਸੀਗੀ, ਹਾਂ ਮੇਰੀ ਹਾਲਾਤ ਤਾਂ ਇਸ ਤਰ੍ਹਾਂ ਸੀਗੀ ਵੀ ਇਹੋ ਅਵੇਲੇਬਿਲਿਟੀ, ਅੱਛਾ, ਟੂ ਮਚ ਅਲਕੋਹਲ ਹੂੰ ਐਂਡ ਟੂ ਚੀਪ, ਤੇ ਟੂ ਈਜ਼ੀ ਟੂ ਬਾਏ। ਇਹ ਮੇਰੀ ਐਕਸਕਿਊਜ਼ ਨਹੀਂ, ਪਰ ਇਹ ਮੈਨੂੰ ਤਕਰੀਬਨ ਮੈਂ 1985 ਦਾ ਮੀਟਿੰਗਸ ਦੇ ਵਿੱਚ ਜਾਣਾ, ਮੀਟਿੰਗਾਂ ਦੇ ਮੈਂ ਜਾਂਦੇ ਨਹੀਂ ਵੀ ਸ਼ਰਾਬ ਨਹੀਂ ਛੱਡੀ। ਜਦੋਂ ਛੱਡਣ ਦੀ ਕੋਸ਼ਿਸ਼ ਕਰ ਰਹੇ ਸੀ? ਮੈਂ ਕੋਸ਼ਿਸ਼ ਜਾਰੀ ਰੱਖੀ ਆ। ਹਾਂ ਉਹਦੇ ਵਿੱਚ ਵਿਚਾਲੇ ਮੈਨੂੰ ਇਹਨਾਂ ਮੀਟਿੰਗਾਂ ਦਾ ਰਾਜਕਾਰਨ ਪੁੱਛੇਗਾ ਵੀ ਤੈਨੂੰ ਪਤਾ ਕਿਸ ਤਰ੍ਹਾਂ ਲੱਗਾ ਵੀ ਇਹ ਸੰਸਥਾ ਹੈਗੀ ਜਿੱਥੇ ਤੁਸੀਂ ਨਸ਼ਾ ਛੱਡ ਸਕਦੇ ਉੱਥੇ ਤੱਕ ਵੀ ਆਪਾਂ ਆਉਂਦੇ ਆ। ਇਹ ਮੈਂ ਜਿੱਦਾਂ ਪੁੱਛਣਾ ਚਾਹੁੰਦਾ ਵੀ ਜਦੋਂ ਇਹ ਪੀਣ ਦਾ ਸੀਗਾ, ਕਿ ਦੂਜਿਆਂ ਨੇ ਤੁਹਾਨੂੰ ਪ੍ਰੈਸ਼ਰ ਕੀਤਾ ਜਾਂ ਤੁਹਾਡੇ ਮਨ ਦੀ ਉਹੀ ਇਹ ਆਵਾਜ਼ ਸੀਗੀ ਵੀ ਮੈਂ ਪੀਣੀ ਆ? ਕਿਹਦੇ ਨਾਲ ਪੀਂਦੇ ਹੁੰਦੇ ਸੀ ਕਿ ਇਕੱਲੇ ਪੀਂਦੇ ਰਹਿੰਦੇ ਸੀ? ਮੈਂ ਆਪਣੇ ਕਲਚਰ ਦੀ ਤੁਹਾਨੂੰ ਇਹ ਗੱਲ ਦੱਸ ਸਕਦਾ ਵੀ ਅਸੀਂ ਪਹਿਲੇ ਮਹੀਨੇ ਹੀ ਬੱਗੂ ਗੋਸ਼ਿਆਂ ਦੀ ਫਰੂਣੀ ਕਰਨ ਲੱਗ ਪਏ ਮੈਰਿਸਵਿਲ। ਠੀਕ ਹੈ। ਮੈਰਿਸਵਿਲ ਦੇ ਵਿੱਚ ਜੇ ਅਸੀਂ 27 ਬੰਦੇ ਕੰਮ ਕਰਦੇ ਆ ਨਾ, ਤੇ 27 ਬੰਦੇ ਹੀ ਪੀਂਦੇ ਆ। ਅੱਛਾ ਜੀ। ਔਰ ਸਾਡੀ ਕਮਿਊਨਿਟੀ ਦੀ ਇਹ ਹਾਲਤ ਮੈਂ ਦੱਸ ਸਕਦਾ ਵੀ ਜਿਹੜਾ ਨਹੀਂ ਪੀਂਦਾ ਉਹਨੂੰ ਅਸੀਂ ਕਰਸ ਕਰਕੇ, ਬੁਰੀ ਲੈਂਗੁਏਜ ਬੋਲ ਕੇ ਉਹਨੂੰ ਪੀਣ ਤੇ ਮਜਬੂਰ ਕਰ ਦਿੰਦਾ। ਪੀਅਰ ਪ੍ਰੈਸ਼ਰ ਜਿਹਨੂੰ ਕਹਿੰਦੇ ਆ। ਉਦਣ ਮੈਨੂੰ ਨਹੀਂ ਪਤਾ ਲੱਗਾ, ਅੱਜ ਮੈਨੂੰ ਬੜੇ ਦੁੱਖ ਦੀ ਗੱਲ ਆ। ਇੱਕ ਲੜਕੇ ਦਾ ਨਾਂ ਬਲਵੀਰ ਸਿੰਘ ਸੀਗਾ, ਉਦਣ ਅਸੀਂ ਉਹਨੂੰ ਮਜਬੂਰ ਕਰਦੇ ਸੀਗੇ, ਉਹ ਅੱਜ ਆਪਣੀ ਫੈਮਿਲੀ ਦੇ ਛੋਟੇ ਛੋਟੇ ਬੱਚੇ ਛੱਡ ਕੇ ਅਲਕੋਹਲ ਦੇ ਨਾਲ ਮਰ ਚੁੱਕਾ। ਸੋ ਇਹ ਐਸੀ ਇੱਕ ਬਲਾ ਆ ਵੀ ਇਸ ਨੇ ਤੁਹਾਨੂੰ ਜਦੋਂ ਪੀਣਾ ਆ, ਸਵਾਦ ਦੇਣਾ, ਤੁਹਾਨੂੰ ਲੱਗਣਾ ਵੀ ਖੌਰੇ ਇਹੀ ਜ਼ਿੰਦਗੀ ਆ, ਇਹੀ ਦੁਨੀਆ ਹੈ, ਬਹੁਤ ਵਧੀਆ ਆ, ਪਰ ਇਵੈਂਚੁਅਲੀ ਇਹ ਤੁਹਾਨੂੰ ਬਰਬਾਦ ਕਰਦੀ। ਤੁਹਾਨੂੰ ਕਦੋਂ ਕਿ ਰਿਅਲਾਈਜ਼ ਇਹ ਹੋਇਆ ਵੀ ਤੁਸੀਂ ਅਲਕੋਹਲਿਕ ਹੋ ਗਏ ਆ? ਮੈਨੂੰ ਸ਼ਰਾਬੀ ਪੁਣੇ ਦਾ ਤਾਂ ਯਕਦਮ ਪਤਾ ਲੱਗ ਗਿਆ ਸੀਗਾ। ਅੱਛਾ। ਕਿਉਂ ਇਹ ਜਿਹੜੀ ਬਿਮਾਰੀ ਆ, ਜਿਸ ਤਰ੍ਹਾਂ ਕਈਆਂ ਫੈਮਲੀਆਂ ਦੇ ਵਿੱਚ ਆਂਦਾ ਵੀ ਮੈਂ ਬਾਲਾ ਸ਼ਬਦ ਬੋਲਣਾ ਤਾਂ ਮੈਂ ਆਪਣੀ ਵਾਈਫ ਨੂੰ ਹੀ ਬੋਲਣਾ। ਕਿਉਂ? ਮੈਨੂੰ ਪਤਾ ਹੈ ਮੈਂ ਆਪਣੀ ਮਾਂ ਨੂੰ ਕਿਉਂ ਨਹੀਂ ਬੋਲਦਾ। ਮੈਂ ਜੇ ਕੋਈ ਬੁਰਾ ਸ਼ਬਦ ਬੋਲਣਾ ਤਾਂ ਮੈਂ ਆਪਣੀ ਭੈਣ ਨੂੰ ਕਾਹਤੇ ਨਹੀਂ ਬੋਲਦਾ, ਵਾਈਫ ਨੂੰ ਕਿਉਂ ਬੋਲਦਾ। ਉਹ ਸਾਰੀਆਂ ਹਾਲਾਤਾਂ ਦਾ ਮੈਨੂੰ ਪਤਾ ਸੀ। ਮੈਨੂੰ ਇਸ ਤਰ੍ਹਾਂ ਪਤਾ ਆ ਕਿ ਜਦੋਂ ਅਸੀਂ ਇਸ ਦੇਸ਼ ਦੇ ਵਿੱਚ ਆਏ ਆ ਤੇ ਸਾਡੇ ਕੋਲ ਕੋਈ ਗੁਰੂ ਘਰ ਨਹੀਂ ਸੀ ਹੁੰਦਾ ਤੇ ਅਸੀਂ ਸਟਾਕਟਨ ਜਾਂਦੇ ਸੀ। ਠੀਕ ਹੈ। ਫਿਰ ਗੁਰੂ ਘਰ ਬਣ ਗਿਆ ਲਾਈਵ ਓਕ ਤਾਂ ਜੁਬਾ ਸਿਟੀ। ਮੈਨੂੰ ਪਤਾ ਵੀ ਜਦੋਂ ਸਿਨੇਮਾ ਕੀਨ ਗੁਰਦੁਆਰਾ ਬਣਿਆ ਤੇ ਮੈਂ ਜਾ ਕੇ ਉਸ ਗੁਰਦੁਆਰੇ ਅਰਦਾਸ ਕੀਤੀ ਆ। ਅੱਛਾ। ਵੀ ਪ੍ਰਮਾਤਮਾ ਮੈਨੂੰ ਇਹ ਬਿਮਾਰੀ ਲੱਗੀ ਕਿਸ ਤਰ੍ਹਾਂ ਹਟਾ। ਠੀਕ ਆ। ਸੋ ਜੇ ਮੈਂ 77 ਦਸੰਬਰ 'ਚ ਸ਼ੁਰੂ ਕੀਤੀ ਪੀਣੀ, 78 ਦੇ ਵਿੱਚ ਮੈਂ ਬੇਮਿਸਾਲ ਪੀਤੀ ਆ, ਤੇ 79 ਵਿੱਚ ਇਹ ਗੁਰਦੁਆਰਾ ਖੋਲਦਾ ਇੱਥੇ ਸਿਨੇਮਾ ਕੀਨ 'ਚ, ਤੇ ਮੈਂ ਉੱਥੇ ਜੇ ਮੈਂ ਪਤਾ ਕਰਕੇ ਅਰਦਾਸ ਕਰ ਰਿਹਾ, ਮੇਰਾ ਅੰਦਰ ਮੈਨੂੰ ਦੱਸ ਰਿਹਾ ਵੀ ਤੂੰ ਫਸ ਗਿਆ। 2 ਸਾਲਾਂ 'ਚ ਤੁਹਾਨੂੰ ਲੱਗ ਗਿਆ? ਹਾਂ, ਮੈਨੂੰ 79 ਵਿੱਚ ਮੈਨੂੰ ਸੀ ਵੀ ਮੈਂ ਹੁਣ ਮੈਂ ਛੱਡਣੀ ਚਾਹੁੰਦਾ, ਮੈਂ ਛੱਡਣੀ ਹਰ ਰੋਜ਼ ਸਵੇਰ ਨੂੰ ਛੱਡਣੀ ਚਾਹਨਾ, ਸ਼ਾਮ ਨੂੰ ਪੀਣਾ, ਸ਼ਾਮ ਨੂੰ ਛੱਡਣੀ ਚਾਹਨਾ ਤੇ ਸਵੇਰ ਨੂੰ ਪੀਣਾ। ਅਨਫੋਰਚੂਨੇਟਲੀ ਜਦ ਮੈਂ ਮੰਡੋਟੇ ਸਪ੍ਰੈਕਲ ਸ਼ੂਗਰ 'ਚ ਕੰਮ ਸ਼ੁਰੂ ਕੀਤਾ ਨਾ, ਉੱਥੇ ਰੋਟੇਟਿੰਗ ਸ਼ਿਫਟ ਇਸ ਤਰ੍ਹਾਂ ਸੀ, 7 ਦਿਨ 8 ਵਜੇ ਤੋਂ ਸ਼ਾਮ ਦੇ 4 ਵਜੇ ਤੱਕ। ਅੱਛਾ। ਇੱਕ ਛੁੱਟੀ, ਫਿਰ ਸ਼ਾਮ ਦੇ 4 ਵਜੇ ਤੋਂ 12 ਤੱਕ, ਫਿਰ 2 ਛੁੱਟੀਆਂ, ਫਿਰ 7 ਦਿਨ ਰਾਤ ਦੇ 12 ਵਜੇ ਤੋਂ ਸਵੇਰ ਤੱਕ। ਉਸ ਰੂਟੀਨ ਦੀ ਵੀ ਮੇਰੀ ਐਕਸਕਿਊਜ਼ ਸੀ ਵੀ ਮੈਨੂੰ ਨੀਂਦ ਨਹੀਂ ਆਉਂਦੀ। ਬਹਾਨਾ ਬਣਾ ਲਿਆ ਤੁਸੀਂ? ਮੈਂ ਰਾਤ ਨੂੰ ਕੰਮ ਤੇ ਜਾਣਾ, ਮੈਨੂੰ ਨੀਂਦ ਨਹੀਂ ਆਉਂਦੀ ਤੇ ਅਸੀਂ ਪਰ ਤੁਸੀਂ ਪੂਰੀ ਤਰ੍ਹਾਂ ਬਿਮਾਰੀ ਵਿੱਚ ਧੱਸ ਚੁੱਕੇ ਸੀਗੇ, ਤੁਹਾਨੂੰ ਮਤਲਬ ਬਹੁਤ ਐਸਾ ਭੈੜਾ ਨਸ਼ਾ ਜਿਹੜਾ ਇਹ ਲੱਗ ਚੁੱਕਾ। ਮੈਂ ਪੰਜਾਬੀ ਭਰਾਵਾਂ ਨੂੰ ਇਹ ਦੱਸ ਸਕਦਾ ਕਿ ਮੈਂ ਗੁਲਤਾਨ ਸੀ ਇਹਦੇ ਵਿੱਚ। ਮੈਨੂੰ ਜਿਸ ਤਰ੍ਹਾਂ ਪਰਮਾਤਮਾ ਦੇ ਸ਼ਬਦ ਨਾ ਅਬ ਛੁੱਟਣ ਕੋ ਨਹੀਂ, ਆਪਣੇ ਬ੍ਰੇਨ ਨੂੰ ਮੈਂ ਜ਼ਰੂਰ ਦੱਸਦਾ ਸੀ ਅਬ ਛੁੱਟਣ ਕੋ ਨਹੀਂ, ਵੀ ਤੇਰੇ ਤੋਂ ਛੱਡੀ ਨਹੀਂ ਜਾਣੀ। ਪਰ ਤੁਸੀਂ ਕੋਸ਼ਿਸ਼ ਸੀਗੇ ਕਰਦੇ, ਮਨ ਦੇ ਵਿੱਚ ਇੱਕ ਇਹ ਵੀ ਚਿਣਕ ਸੀਗੀ ਵੀ ਮੈਂ ਛੱਡਣੀ ਵੀ ਆ। ਇਸ ਤਰ੍ਹਾਂ ਹੀ ਵੀ ਮੈਂ ਜਦੋਂ ਮੈਨੂੰ ਪਹਿਲਾ ਡਰੰਕ ਡਰਾਈਵਿੰਗ ਦਾ ਟਿਕਟ ਮਿਲਿਆ, ਅੱਛਾ,
ਤੇ ਮੈਂ ਅਮਰੀਕਾ ਦੇ ਵਿੱਚ 2 ਵਾਰੀ ਜੇਲ੍ਹ ਜਾ ਆਇਆ, 3 ਵਾਰੀ ਜੇਲ੍ਹ ਜਾ ਆਇਆ। ਅੱਛਾ ਜੀ। 3 ਵਾਰੀ ਜੇਲ੍ਹ ਜਾਣ ਦਾ ਮੇਰਾ ਕਾਰਨ ਨਸ਼ਾ। ਹਰ ਵਾਰੀ DUI? ਪਹਿਲੀ ਵਾਰੀ ਵੀ DUI। 3 DUI ਮਿਲੀਆਂ ਮੈਨੂੰ ਮਿਲੀਆਂ ਤਾਂ 3 ਵਾਂ ਜਿਹੜੀਆਂ ਰਿਕਾਰਡ ਦੇ ਵਿੱਚ ਆ, ਪਰ ਮੈਨੂੰ ਮਿਲਣੀਆਂ ਜ਼ਿਆਦਾ ਚਾਹੀਦੀਆਂ ਸੀ। ਫੜੇ ਨਹੀਂ ਗਏ ਕਿਉਂ ਮੈਂ ਕਦੀ ਨਹੀਂ? ਹੁਣ ਜਦੋਂ ਤੁਸੀਂ ਕਹਿੰਦੇ ਵੀ ਬਹਾਨਾ ਹੀ ਬਣਾ ਲਿਆ ਵੀ ਮੈਨੂੰ ਨੀਂਦ ਨਹੀਂ ਆਉਂਦੀ, ਪੀ ਕੇ ਫਿਰ ਕੰਮ ਤੇ ਹੀ ਜਾਣਾ ਫਿਰ। ਇੱਕ ਸਮਾਂ ਇਸ ਤਰ੍ਹਾਂ ਦਾ ਸੀ, ਬਹਾਨਾ ਵੀ ਨਹੀਂ ਸੀ। ਸਨਮਾ ਕੀਨ 1979 ਦੇ ਵਿੱਚ ਜਦ ਮੈਂ ਕਹਿੰਦਾ ਸੀ ਵੀ ਮੈਂ ਛੱਡਣਾ ਚਾਹਨਾ, ਤੇ ਪੁਲਿਸ ਆਫੀਸਰ ਜਦ ਸਾਨੂੰ ਫੜਦੇ ਹੁੰਦੇ ਸੀ ਤੇ ਉਹ ਛੱਡ ਦਿੰਦੇ ਹੁੰਦੇ ਸੀ, ਵਾਰਨਿੰਗ ਦੇ ਕੇ ਛੱਡ ਦਿੰਦੇ ਹੁੰਦੇ ਸੀ। ਅੱਛਾ। ਉਹ ਟਿਕਟ ਨਹੀਂ ਸੀ ਦਿੰਦੇ ਹੁੰਦੇ। ਹਾਂ। ਉਹਦੀ ਇੱਕ ਐਗਜ਼ਾਮਪਲ ਇਸ ਤਰ੍ਹਾਂ ਦੀ ਹੈਗੀ ਆ ਵੀ ਮੈਨੂੰ ਪਹਿਲਾ ਸਭ ਤੋਂ ਕੇਸ ਮੇਰੀ ਸ਼ਰਾਬ ਪੀਣ ਦਾ ਮੈਂ ਕਾਰਨ ਬਣਾ ਲਿਆ। ਮੈਂ ਖਾਦ ਦੀ ਫੈਕਟਰੀ ਵਿੱਚ ਜੌਬ ਵਾਸਤੇ ਅਪਲਾਈ ਕੀਤਾ। ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਵਾਲਾਂ ਵਾਲੇ ਨੂੰ ਨਹੀਂ ਰੱਖਦੇ। ਅੱਛਾ। ਮੈਂ $5 ਨਾਈ ਨੂੰ ਦੇ ਕੇ ਵਾਲ ਕਟਾ ਲਏ। ਹਾਲਾਂਕਿ ਉਹ ਮੇਰੇ ਵਾਲ ਨਹੀਂ ਸੀ ਕੱਟ ਰਿਹਾ, ਉਹ ਡਰਦਾ ਸੀਗਾ। ਮੈਂ ਉਹਨੂੰ ਕਿਹਾ ਮੈਂ ਆਪ ਖੁਦ ਹਲਫੀਆ ਬਿਆਨ ਦੇ ਦੇਣਾ ਤੇ ਤੈਨੂੰ ਕੋਈ ਪ੍ਰੋਬਲਮ ਨਹੀਂ। ਤੇ ਉਹਦੇ ਬਾਅਦ ਦੇ ਵਿੱਚ ਮੈਨੂੰ ਪਤਾ ਮੈਂ ਸਿਰ ਗੰਜਾ ਕਰਵਾ ਆਇਆ ਤੇ ਕਿ ਮੈਂ ਪੁਲਿਸ ਆਫੀਸਰ ਨਾਲ ਬਹਿਸ ਰਿਹਾ। ਪੁਲਿਸ ਆਫੀਸਰ ਮੈਨੂੰ ਕਹਿ ਰਿਹਾ ਜਸਪਾਲ ਡੋਂਟ ਕਮ ਬੈਕ। ਦੈਨ ਸ਼ਰਾਬੀ ਜਿਹੜੇ ਚਲਾਕੀ ਬਹੁਤ ਕਰਦੇ ਆ, ਆਪਣੇ ਆਪ ਨੂੰ ਬਹੁਤ ਚਲਾਕ ਮੈਂ ਇੱਕ ਬੰਦਾ ਆਪਣਾ ਚਾਚਾ, ਉਹਨੂੰ ਕਹਤਾ ਤੂੰ ਚਲਾ ਸ਼ਰਾਬ, ਮੈਂ ਜ਼ਰੂਰ ਲੈਣ ਜਾਣਾ। ਤੇ ਮੁੜ ਕੇ ਮੈਂ ਜਾ ਕੇ ਪੁਲਿਸ ਅਫਸਰ ਨੂੰ ਕਹਿੰਦਾ ਤੂੰ ਕਰ ਲਾ ਜੋ ਕਰਨਾ। ਅੱਛਾ। ਤੇ ਉਹ ਮੈਂ ਤਾਂ ਪੀਣੀ ਹੋਈ ਆ। ਹਾਂ, ਉਹ ਅਪਸੈਟ ਤਾਂ ਉਹ ਇੰਨਾ ਜ਼ਿਆਦਾ ਹੋਇਆ। ਉਹਨੇ ਪਹਿਲਾਂ ਮੈਨੂੰ ਛੱਡ ਦਿੱਤਾ, ਦੂਜੀ ਵਾਰ ਮੈਨੂੰ ਛੱਡ ਦਿੱਤਾ। ਉਸ ਵਕਤ ਤੋਂ ਚਾਹੁੰਦਾ ਸੀ ਮੈਨੂੰ ਅਰੈਸਟ ਕਰਨਾ, ਪਰ ਉਹਦੇ ਕੋਲ ਕੋਈ ਐਕਸਕਿਊਜ਼ ਨਹੀਂ ਸੀ ਉਸ ਵਕਤ ਤੇ ਮੈਨੂੰ ਅਰੈਸਟ ਕਰ ਲੈ, ਕਿਉਂਕਿ ਮੈਂ ਡਰਾਈਵਿੰਗ ਸੀਟ ਤੇ ਨਹੀਂ ਸੀਗੇ। ਪਰ ਪਰਿਵਾਰ ਦੇ ਉੱਤੇ ਦਾ ਕੀ ਅਸਰ ਤੁਸੀਂ ਦੇਖਿਆ ਜਦੋਂ ਤੁਸੀਂ ਆਏ ਹੋ? ਪੂਰੇ ਪਰਿਵਾਰ ਦੇ ਨਾਲ ਹੀ ਆਏ ਸੀਗੇ? ਵਾਈਫ ਵੀ ਨਾਲ ਹੀ ਸੀਗੇ? ਅਸੀਂ ਸ਼ਰਾਬੀ ਇੰਨੇ ਚਲਾਕ ਹਾਂ ਵੀ ਮੇਰੀ ਵਾਈਫ ਦੇ 7 ਭੈਣ ਭਰਾ, ਜਿੰਨੇ ਵੀ ਰਿਸ਼ਤੇਦਾਰ ਉਸ ਵਕਤ 65 ਮੇਰੀ ਵਾਈਫ ਦੇ ਕਲੋਜ਼ ਰਿਸ਼ਤੇਦਾਰ ਲਾਈਵ ਓਕ ਗ੍ਰਿਡਲੀ ਰਹਿ ਰਹੇ ਸੀਗੇ। 65 ਜਾਣੇ? ਹਾਂਜੀ, ਇੰਨੇ ਘਰ ਫੈਮਲੀਆਂ। ਮੈਂ 79 ਦੇ ਅਖੀਰ 'ਚ ਚਲਾਕੀ ਕਰ ਲਈ ਵੀ I don't want somebody else to know I am drunk, so I alone moved to Fresno side. ਅੱਛਾ, ਤੁਸੀਂ ਇਕੱਲੇ ਹੀ ਆ ਗਏ ਇੱਧਰ? So who gonna tell you? ਵੀ ਇਹਨਾਂ ਦਾ ਮੇਰੇ ਮਾਪਿਆਂ 'ਚ ਇੱਥੇ ਕੋਈ ਨਹੀਂ ਆ, ਮੇਰੀ ਵਾਈਫ ਦੇ ਮਾਪਿਆਂ 'ਚ ਕੋਈ ਨਹੀਂ ਆ। ਬਾਕੀ ਸਟੈਟਿਸਟਿਕ ਇਹ ਸ਼ੋ ਕਰਦੇ ਆ, ਜੋ ਮੈਂ ਸਿੱਖਿਆ 44 ਸਾਲ ਦੇ ਸ਼ਰਾਬੀਪਨ ਦੇ ਵਿੱਚੋਂ, ਭਈ ਨਾ ਤਾਂ ਤੁਹਾਡਾ ਪਿਤਾ ਤੁਹਾਨੂੰ ਰੋਕਦਾ, ਉਹਦਾ ਇੱਕ ਕਾਰਨ ਮੈਂ ਇਹ ਦੇਖਿਆ ਆਪਣੇ ਤਜਰਬੇ ਦੇ ਨਾਲ, ਤਕਰੀਬਨ ਸਾਰੇ ਹੀ ਪਿਤਾ ਵੀ ਪੀਂਦੇ ਆ। ਮੈਨੂੰ ਇੱਥੇ ਕੋਈ ਪਿਤਾ ਵੀ ਨਹੀਂ ਲੱਭਿਆ ਵੀ ਜਿਹੜਾ ਡੈਡੀ ਵੀ ਨਹੀਂ ਪੀਂਦਾ। ਅੱਛਾ, ਉਹਦੇ ਬਾਅਦ 'ਚ ਆ ਜਾਂਦਾ ਭਰਾ ਵੀ ਇਹ ਚਾਹੁੰਦਾ ਵੀ ਇਹ ਪੀ ਜਾਵੇ, ਤੇ ਵੀ ਉਹ ਸਾਥੀ ਮਿਲਦਾ ਉਹਨੂੰ। ਉਹਦੇ ਬਾਅਦ 'ਚ ਤੁਸੀਂ ਗੁਆਂਢੀ ਕਹਿ ਲਓ ਜਾਂ ਤਾਏ ਚਾਚੇ ਕਹਿ ਲਓ, ਉਹ ਵੀ ਕਹਿੰਦੇ ਵੀ ਪੀਂਦਾ ਹੀ ਚੰਗਾ। ਅੱਛਾ। ਮੇਰਾ ਰਾਜਕਰਨ ਇਸ ਲਾਈਫ ਦੇ ਵਿੱਚ 44 ਸਾਲ ਸ਼ਰਾਬ ਦੇ ਨਾਲ ਜੂਝਣ ਦਾ ਇਹ ਤਜਰਬਾ ਹੈ। ਇਸ ਦੁਨੀਆ ਦੇ ਵਿੱਚ ਤੁਹਾਡੀ ਜਿਹੜੀ ਮਰਜ਼ੀ ਕਾਸਟ ਹੋਵੇ, ਜਿਹੜਾ ਮਰਜ਼ੀ ਕਲਰ ਹੋਵੇ, ਇਸ ਦੁਨੀਆ ਦੇ ਵਿੱਚ ਤੁਹਾਡੀ ਮਾਂ ਸਭ ਤੋਂ ਵੱਧ ਚਿੰਤਕ ਵਾ ਜੇ ਪੁੱਤਰ ਸ਼ਰਾਬੀ ਹੋ ਜਾਏ। ਜੇ ਵਿਆਹਿਆ ਹੋਵੇ ਤੇ ਉਹ ਡਬਲ ਚਿੰਤਕ ਵਾ ਕਿ ਹੁਣ ਇਹਦਾ ਵਿਆਹ ਨਹੀਂ ਰਹਿਣਾ। ਉਹ ਟਰਬਲ 3 ਗੁਣੇ ਚਿੰਤਕ ਵਾ, ਉਹਨੂੰ ਉਹਦੇ ਨਿਆਣੇ ਸਾਹਮਣੇ ਪੈਂਦੇ ਆ। ਉਹ 4 ਗੁਣੇ ਚਿੰਤਕ ਵਾ, ਇਹਨੇ ਮਰ ਜਾਣਾ। ਤੇ ਮੇਰੇ ਤਜਰਬੇ ਦੇ ਹਿਸਾਬ ਦੇ ਨਾਲ ਜਿਨ੍ਹਾਂ ਮਾਪਿਆਂ ਦੇ ਬੱਚੇ ਮਰ ਜਾਂਦੇ ਆ, ਉਹੋ ਹੀ ਦੱਸ ਸਕਦੇ ਆ। ਤੇ ਉਹਦੇ ਕਿੰਨੇ ਸਾਲ ਤੁਸੀਂ ਪੀਤੀ ਫਿਰ? ਮੈਂ ਜਿਉਂ ਸ਼ੁਰੂ ਹੋਇਆ ਤੇ ਆਪਣੇ ਆਪ ਨੂੰ ਕੱਲਾ ਬਹਿ ਕੇ ਇਹ ਜ਼ਰੂਰ ਕਹਿੰਦਾ ਹੁੰਦਾ ਸੀ ਵੀ ਕਰਨਾਲ ਤੈਨੂੰ ਚੇਤਾ ਤੂੰ ਸ਼ੋਲੇ ਮੂਵੀ ਦੇਖੀ ਸੀਗੀ? ਉਹਦੇ ਵਿੱਚ ਜਦ ਧਰਮਿੰਦਰ ਨੂੰ ਤੇ ਬਚਨ ਨੂੰ ਦੋਨਾਂ ਨੂੰ ਸਵਾਲ ਪੁੱਛਿਆ ਨੇ ਕੀ ਕੰਮਕਾਰ ਕਰਦੇ ਆ, ਤਾਂ ਕਹਿੰਦੇ ਜੰਮਦੇ ਹੀ ਪੈਰਾਂ ਤੋਂ ਖੜੇ। ਉਹ ਸ਼ਰਾਬੀ ਲਈ ਸੀ ਉਹਨਾਂ ਨੇ, ਕਹਿੰਦੇ ਜੰਮਦੇ ਤੋਂ ਪੈਰਾਂ ਤੇ ਖੜੇ ਹੋ ਗਏ ਸੀਗੇ। ਅੱਛਾ। ਤੇ ਇਦਾਂ ਹੀ ਮੈਂ ਆਪਣੇ ਆਪ ਨੂੰ ਮੈਂ ਕਿਹਾ ਕਰਨੈਲ ਸਿੰਘ ਤੂੰ
ਜੰਮਦਾ ਤਾਂ ਪੈਰਾਂ ਤੋਂ ਨਹੀਂ ਖੜਾ ਹੋਇਆ, ਹਾਂ ਪਰ ਤੂੰ 25 ਸਾਲ ਦੇ ਵਿੱਚ ਤਾਂ ਤੂੰ ਇਹਨੂੰ ਹੱਥ ਨਹੀਂ ਲਾਇਆ। ਹਾਂ ਜਦੋਂ 25 ਸਾਲ ਦੇ ਵਿੱਚ ਤੈਨੂੰ ਅਮਰੀਕਾ ਆ ਹੀ ਗਿਆ, ਤੈਨੂੰ ਉੱਥੇ 에ਅਰਪੋਰਟ ਤੇ ਗ੍ਰੀਨ ਕਾਰਡ ਮਿਲ ਗਿਆ, ਹਾਂ ਤੂੰ ਤਾਂ ਸਾਰਾ ਕੁਝ ਹੀ ਮਤਲਬ ਕੀ ਭੁੱਲ ਗਿਆ ਤੂੰ। ਮੇਰਾ ਕਹਿਣ ਦਾ ਮਤਲਬ ਮੈਨੂੰ ਗ੍ਰੀਨ ਕਾਰਡ ਉੱਥੇ ਹੀ ਮਿਲ ਗਿਆ। ਮੈਂ ਹੀ ਇੱਕ ਬੰਦਾ ਸੀ ਜਿਹਨੂੰ ਇੰਗਲਿਸ਼ ਆਉਂਦੀ ਸੀਗੀ, ਅੱਛਾ। ਤੇ ਮੈਂ 에ਅਰਪੋਰਟ ਤੋਂ ਬਾਹਰ ਨਿਕਲਦਾ ਹੀ ਪੈਰਾਂ ਤੇ ਖੜਾ ਹੋ ਗਿਆ। ਕੀ ਕਿਤੇ ਉੱਤਰਦੇ ਪੀਣ ਲੱਗੇ? ਤੇ ਕਿੰਨੇ ਸਾਲ ਪੀਂਦੇ ਰਹੇ ਅਮਰੀਕਾ 'ਚ? ਕਿੰਨੇ ਕੁ ਦੀ ਪੀ ਗਏ? ਮੈਨੂੰ ਥੋੜਾ ਜਿਹਾ ਯਾਦ ਆ ਵੀ ਮੈਂ 1981 ਵਿੱਚ ਵਾਪਸ ਗਿਆ, ਅੱਛਾ, ਆਪਣੀ ਭੈਣ ਦਾ ਵਿਆਹ ਕਰਨ। ਹਾਂ ਹਾਂ ਉਹਦੇ ਵਿੱਚ ਮੈਂ ਜਿੰਨਾ ਕੁ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਸ਼ੇਮਫੁਲ ਸਮਝਿਆ ਨਾ, ਹਾਂ ਹਾਂ ਉਨੀ ਭੈੜੀ ਹਾਲਤ ਨਹੀਂ ਮੈਂ ਦੇਖੀ। ਉਹਦੇ ਕਾਰਨ ਕਰਕੇ ਮੈਂ ਮਾਂ ਆਪਣੀ ਨੂੰ ਪ੍ਰੋਮਿਸ ਕਰ ਲਿਆ, ਮੈਂ ਆਪਣੇ ਨਾਨੇ ਨੂੰ ਪ੍ਰੋਮਿਸ ਕਰ ਲਿਆ। ਫਿਰ ਮੈਂ ਗਿਣੇ, ਮੈਂ ਮਤਲਬ ਕਿ ਪ੍ਰੋਮਿਸ ਤਾਂ ਮੈਂ ਕਾਫੀ ਚਿਰ ਲਈ ਕੀਤਾ ਸੀ, ਪਰ ਅਨਫੋਰਚੂਨੇਟਲੀ ਮੇਰੇ ਨਾਲ ਹਾਦਸਾ ਹੋਇਆ। ਉਸ ਵਕਤ ਕਿਸੇ ਨੇ ਮੇਰੇ ਅਚਾਰ ਕਿਸੇ ਨੇ ਭੇਜਿਆ ਤੇ ਉਹਦੇ ਵਿੱਚ 4 ਕਿਲੋ ਅਫੀਮ ਭੇਜ ਦਿੱਤੀ। ਅੱਛਾ। ਜੋ 4 ਕਿਲੋ ਅਫੀਮ ਮੇਰੇ ਕੋਲ ਮੇਰੇ ਬੈਗ ਦੇ ਵਿੱਚ ਸੀਗੀ, ਉਹ ਜਿਹੜਾ ਮੇਰਾ ਹੈਂਡ ਬੈਗ ਸੀਗਾ। ਓਕੇ। ਜਦ ਮੈਂ ਫਰੈਂਕਫਰਟ 에ਅਰਪੋਰਟ ਤੇ ਆਇਆ ਤੇ ਉਦੋਂ ਅਜੇ ਤੱਕ ਇੰਨੀ ਚੈੱਕਅਪ ਨਹੀਂ ਸੀ ਹੁੰਦੀ, ਪਰ ਮਸ਼ੀਨ ਬੋਲੀ ਵੀ ਮੇਰੇ ਕੋਲ ਕੁਝ ਹੈਗਾ। ਠੀਕ ਆ। ਪਰ ਮੈਂ ਬਿਲਕੁਲ ਅਲਰਟ ਸੀਗਾ, ਮੈਨੂੰ ਨਹੀਂ ਸੀ ਪਤਾ ਵੀ ਉਹ ਮੇਰੇ ਕਿਸੇ ਦੋਸਤ ਨੇ ਅਚਾਰ ਭੇਜਿਆ ਸੀ, ਅਚਾਰ ਦੇ ਬਹਾਨੇ ਮੈਨੂੰ ਨਹੀਂ ਸੀ ਪਤਾ ਵੀ ਇਹਦੇ ਵਿੱਚ ਫੀਮ ਆ। ਮੈਨੂੰ ਉਹਨਾਂ ਨੇ ਉੱਥੇ ਅਰੈਸਟ ਕਰ ਲਿਆ 에ਅਰਪੋਰਟ ਤੇ ਫਰੈਂਕਫਰਟ। ਮੈਂ ਉਹਨਾਂ ਨੂੰ ਇੰਗਲਿਸ਼ ਪੂਰੀ ਏਦਾਂ ਬੋਲੀ ਜਾਂਦਾ ਸੀ, ਫਿਰ ਮੈਨੂੰ ਕਦ ਨਹੀਂ ਭੇਜਦੇ, ਮੈਂ ਦੇਖਦਾ ਸਾਰੀਆਂ ਸਵਾਰੀਆਂ ਚੜ ਗਈਆਂ। ਉਹਨਾਂ ਕੋਲ ਕੋਈ ਇਦਾਂ ਦਾ ਇਨਸਟਰੂਮੈਂਟ ਨਹੀਂ ਸੀਗਾ ਉਹ ਫਾਈਂਡ ਆਊਟ ਕਰਨ ਦਾ ਵੀ ਹੈ ਕੀ। ਤੇ ਮੈਨੂੰ ਕੁਐਸਚਨ ਇੱਕ ਜ਼ਰੂਰ ਪੁੱਛਿਆ, ਵਾਟ ਇਜ਼ ਦਿਸ? ਇਟਸ ਮੈਂਗੋ ਪਿਕਲ। ਡੋਂਟ ਯੂ ਈਟ ਐਨੀ ਮੈਂਗੋ ਪਿਕਲ? ਯੂ ਗਾਇਸ ਨੋ ਐਨੀ ਕਾਈਂਡ ਆਫ ਪਿਕਲ, cucumber pickle? So they let me go. ਉਹਨਾਂ ਨੇ ਜਾਣ ਦਿੱਤਾ। So that opium passed through that airport, that opium passed through San Francisco airport, and unfortunately my promise broke, and I was drinking in my in-laws house at night time, and I asked my sister-in-law, do you know I bring that achar? You're not going to keep it all, I'm going to take to fridge and half. So when she tried to find out take half, then she told my wife, hey, you know what, ਭਾਜੀ ਫੀਮ ਲੈ ਕੇ ਆਇਆ। ਹਾਂ। ਤੇ ਮੇਰੇ ਉਹ ਐਕਚੁਅਲੀ ਮੇਰੀ ਨਹੀਂ ਸੀਗੀ, ਉਹ ਕਿਸੇ ਦੀ ਸੀ। ਉਹਨਾਂ ਨੇ ਮੈਨੂੰ ਫੋਨ ਕੀਤਾ, ਉਹਨਾਂ ਨੂੰ ਅਸੀਂ ਵਾਪਸ ਕੀਤੀ। ਇਹ ਲੰਬੀ ਕਹਾਣੀ ਹੋ ਜਾਣੀ ਕਿ ਉਹ ਫੀਮ ਸ਼ਰਾਬ ਦੇ ਨਾਲ ਮੈਚ ਨਹੀਂ ਕਰਦੀ। ਉਹ ਕਿਸੇ ਨੂੰ ਵੱਖਰਾ ਵਿਸ਼ਾ ਆ। ਮੈਂ ਕਿਸੇ ਦਿਨ ਸੋ 81 ਚ ਤੁਸੀਂ ਸੌਂ ਖਾ ਕੇ ਆਏ, ਪਰ ਆਉਂਦੇ ਆ 30 ਦਿਨ ਤੋੜ ਦਿੱਤੀ। 30 ਦਿਨ ਜਿਹੜੇ ਉਹ ਆ ਕੇ ਤੋੜ ਦਿੱਤੀ। ਫਿਰ ਕਿੱਥੇ ਤੱਕ ਜਿਹੜੀ ਇਹ ਗੱਲ ਜਿਹੜੀ ਉਹ ਪਹੁੰਚੀ? ਉਹਦੇ ਬਾਅਦ ਦੇ ਵਿੱਚ ਮੇਰੀ ਵਾਈਫ ਸੈਕੰਡ ਬੇਬੀ ਨਾਲ ਪ੍ਰੈਗਨੈਂਟ ਸੀਗੀ। ਉਹਨੂੰ ਮੈਂ ਉਹਦੇ ਮਾਪਿਆਂ ਦੇ ਕੋਲ ਹੀ ਰਹਿਣ ਦਿੱਤਾ। ਤੇ ਫਿਰ ਮੈਂ ਵਾਪਸ ਆ ਗਿਆ ਫਰੀਜ਼ਨੋ ਸਾਈਡ ਤੇ। ਤਾਂ ਮੇਰਾ ਇਹੋ ਹੀ ਤਜਰਬਾ ਆ ਵੀ ਜਦ ਮੇਰੀ ਵਾਈਫ ਮੇਰੇ ਕੋਲ ਨਾ ਸੀ ਹੁੰਦੀ ਤਾਂ ਮੈਨੂੰ ਪੀਣ ਦਾ ਜ਼ਿਆਦਾ ਚਾਂਸ ਮਿਲਦਾ ਸੀ। ਖੁੱਲ੍ਹ ਮਹਿਸੂਸ ਕਰਦੇ ਸੀ? ਖੁੱਲ੍ਹ ਕਾਫੀ ਮਹਿਸੂਸ ਕਰਦਾ ਸੀ। ਦੂਜੀ ਟਾਪ ਤੇ ਮੈਨੂੰ ਸਿਰਫ ਤਾਂ ਸਿਰਫ ਇੱਕੋ ਹੀ ਚਾਂਸ ਸੀਗਾ ਵੀ ਮੇਰੀ ਜੌਬ ਨਾ ਛੁੱਟ ਜਾਏ। ਅੱਛਾ। ਤੇ ਸ਼ਰਾਬ ਛੱਡਣ ਨੂੰ ਮੈਂ ਤਿਆਰ ਵੀ ਸੀ ਤੇ ਨਹੀਂ ਵੀ ਸੀ। ਮੇਰੀ ਸ਼ਰਾਬ ਦੀ ਭਰਾਵੋ ਇਹ ਕਹਾਣੀ ਆ ਵੀ ਮੈਂ 2 ਕਦਮ ਅੱਗੇ ਚੱਲਦਾ ਸੀ ਛੱਡਣ ਵਾਸਤੇ ਤੇ 5 ਪਿੱਛੇ ਆ ਜਾਂਦਾ ਸੀ। ਤਾਂ ਕਰਕੇ ਮੇਰੀ ਕਿਸਮਤ ਦੇ ਵਿੱਚ ਮੈਂ ਉਸ ਜੱਜ ਦਾ ਤਾਂ ਧੰਨਵਾਦ ਕਰਦਾ ਜਿਸ ਮੈਨੂੰ ਮੈਂਡੇਟੋਰੀ 10 ਦਿਨ ਵਾਸਤੇ ਕਲਾਸਾਂ ਲਾਉਣ ਭੇਜਿਆ ਸੀ DUI ਤੋਂ ਬਾਅਦ। ਪਰ ਮੈਂ ਉਹਦੇ ਬਾਅਦ ਦੇ ਵਿੱਚ ਮੈਨੂੰ ਫਿਰ 3 DUI 2 DUI ਹੋਰ ਮਿਲੀਆਂ। ਤੇ ਫਿਰ ਪਰਿਵਾਰ ਦੇ ਉੱਤੇ ਵੀ ਫਿਰ ਇਮੋਸ਼ਨਲ ਅਤਿਆਚਾਰ ਤੁਹਾਡੇ ਤੇ ਵੀ ਇਹ ਸਾਰਾ ਉਹਨਾਂ ਨੇ ਕਿੱਦਾਂ ਇਹ ਸਾਰਾ ਕੁਝ ਝੱਲਦੇ ਰਹੇ? ਅਸੀਂ ਇਸ ਸਟੇਜ ਤੱਕ ਝੂਠ ਬੋਲਣ ਚੱਲ ਜਾਂਦੇ ਆ ਵੀ ਜਿਸ ਤਰ੍ਹਾਂ ਇੱਕ ਉਦਾਹਰਨ ਆ ਵੀ ਮੈਂ ਹੀ ਆਪਣੀ ਵਾਈਫ ਦੇ ਚਪੇੜ ਮਾਰੀ, ਮੈਂ ਹੀ ਉਹਨੂੰ ਡਾਕਟਰ ਦੇ ਲੈ ਕੇ ਜਾਣਾ ਕਾਈਜ਼ਰ ਹਸਪੀਟਲ ਤੇ, ਮੈਂ ਹੀ ਉਹਦਾ ਇੰਗਲਿਸ਼ ਦਾ ਇੰਟਰਪ੍ਰੇਟਰ ਆ। ਵੀ ਡਿੱਗ ਪਈ। ਪਰ ਮੈਨੂੰ ਆਪਣੇ ਨੂੰ ਤਾਂ ਪਤਾ ਹੀ ਆ ਵੀ ਤੂੰ ਕਿੰਨਾ ਚਿਰ ਝੂਠ ਬੋਲੇਗਾ। ਤੂੰ ਇੱਥੇ ਕਹੀ ਜਾਂਦਾ ਸ਼ੀ ਫਾਲ ਡਾਊਨ, ਤੂੰ ਕਿੰਨਾ ਚਿਰ ਝੂਠ ਬੋਲੇਗਾ। ਔਰ ਉਹਦੇ ਵਿੱਚੋਂ ਇਹੀ ਫਾਈਂਡ ਆਊਟ ਉਦਣ ਵੀ ਕੀਤਾ ਸੀ ਤੇ ਅੱਜ ਵੀ ਕਰਦਾ
ਵੀ ਉਹਨੂੰ ਦੁੱਖ ਦੇਣ ਨਾਲੋਂ ਆਪੂ ਨੂੰ ਦੁੱਖ ਜ਼ਿਆਦਾ ਹੁੰਦਾ ਸੀਗਾ। ਪਰ ਉਹਦੇ ਦੁੱਖਾਂ ਦੀ ਨਿਵਾਰਨ ਤਾਂ ਇਸ ਤਰ੍ਹਾਂ ਹੀ ਹੋ ਸਕਦੀ ਵੀ ਉਹਨੂੰ ਜਦੋਂ ਮੈਂ 99 ਦੇ ਵਿੱਚ ਸ਼ਰਾਬ ਛੱਡੀ ਆ ਤਾਂ ਕੋਈ 30-34 ਬੰਦੇ ਹਰ ਤਰ੍ਹਾਂ ਦੇ ਉਸ ਮੀਟਿੰਗ ਦੇ ਵਿੱਚ ਸੀਗੇ, ਤੇ ਮੈਂ ਉਸ ਵਕਤ ਉਹਨੂੰ ਟ੍ਰਿਕ ਦੇ ਨਾਲ ਖੜਿਆ ਉੱਥੇ ਵੀ ਮੈਂ ਤੈਨੂੰ ਉੱਥੇ ਖੜਨਾ ਚਾਹੁੰਦਾ, ਤਾਂ ਫਿਰ ਉਹਨਾਂ ਦੇ ਸਾਹਮਣੇ ਖੜੇ ਹੋ ਕੇ ਸਾਰਿਆਂ ਦੇ ਸਾਹਮਣੇ ਜਿਹੜਾ ਮੈਂ ਸਪਾਂਸਰ ਜਾਂ ਗੁਰੂ ਧਾਰਿਆ ਉਹਦੇ ਸਾਹਮਣੇ ਉਹਦੇ ਹੁਕਮ ਦੇ ਨਾਲ ਮੈਂ ਉਹ ਤੋਂ ਮਾਫੀ ਮੰਗੀ ਵੀ 22 ਸਾਲ ਪੀਂਦੇ ਰਹੇ। ਹਾਂ, ਮੈਂ ਗਲਤ ਸੀਗਾ। ਤੇ ਫਿਰ ਇਹ ਤੁਹਾਨੂੰ ਇਹ ਜਦੋਂ ਇੱਕ ਵਾਰੀ ਜਿੱਦਾਂ ਤੁਸੀਂ ਕਿਹਾ ਵੀ ਜੱਜ ਨੇ ਤਾਂ ਕਿਹਾ ਵੀ 10 ਦਿਨ ਕਲਾਸਾਂ ਲਾ, ਫਿਰ ਕੀ ਤੁਹਾਨੂੰ ਉਦੋਂ ਹੀ ਪਤਾ ਲੱਗਾ ਇਹ ਜਿਹੜਾ ਏ ਅਨੋਨਿਮਸ ਜਿਹੜਾ ਅਲਕੋਹਲ ਅਨੋਨਿਮਸ ਆ ਉਹਦੇ ਬਾਅਦ ਵਿੱਚ ਵੀ ਕਲਾਸਾਂ ਤਾਂ ਫਿਰ ਮੈਂ ਇਸੇ ਕਰਕੇ ਨਹੀਂ ਸੀ ਛੱਡਣੀਆਂ ਚਾਹੁੰਦਾ ਵੀ ਛੱਡਣੀ ਆ ਮੈਂ। ਜਦੋਂ ਮੈਂ ਦੱਸਿਆ ਨਾ ਵੀ ਸ਼ਰਾਬੀ ਚਲਾਕ ਬਾਤ ਹੁੰਦਾ, ਉਹਦੇ ਨਾਲ ਇੱਕ ਦੁੱਖ ਜ਼ਰੂਰ ਵਾ ਸਾਨੂੰ ਸਾਰਿਆਂ ਪੰਜਾਬੀਆਂ ਨੂੰ। ਅਸੀਂ ਨਾ ਤਾਂ ਮਤਲਬ ਕਿ ਗਾਣਿਆਂ ਤੋਂ ਬਗੈਰ ਕੋਈ ਰੇਡੀਓ ਸੁਣਦੇ ਆ, ਨਾ ਅਸੀਂ ਟੀਵੀ ਤੇ ਕੋਈ ਕਾਨੂੰਨ ਦੇਖਦੇ ਆ। ਮੈਂ ਇਹ ਚਲਾਕੀ ਕਰਦਾ ਸੀ ਵੀ ਮੈਨੂੰ ਪਹਿਲੇ ਜੱਜ ਨੇ ਕਿਹਾ ਵੀ 3 ਸਾਲ ਦੇ ਵਿੱਚ ਜੇ ਤੈਨੂੰ ਮੈਂ ਫੜ ਲਿਆ ਦੁਬਾਰੇ ਤਾਂ ਤੈਨੂੰ ਮੈਂ ਸੈਕੰਡ DUI ਲਈ ਚਾਰਜ ਕਰਨਾ ਤੇ ਮੈਂ ਤੈਨੂੰ ਡਿਪੋਰਟ ਕਰ ਸਕਦਾ। ਅੱਛਾ, ਜਦੋਂ ਕਿਸੇ ਵੀ ਸਾਡੇ ਭਰਾ ਨੂੰ ਡਿਪੋਰਟ ਸ਼ਬਦ ਚੇਤੇ ਆਉਂਦਾ ਨਾ, ਉਹ ਐਟਲੀਸਟ ਇੱਕ ਦਿਨ ਤਾਂ ਨਹੀਂ ਪੀਏਗਾ। ਮੈਂ ਉਸ ਦਿਨ ਤਾਂ ਨਹੀਂ ਪੀਤੀ। ਅੱਛਾ, ਪਰ ਮੈਂ ਚਲਾਕੀ ਇਹ ਜ਼ਰੂਰ ਕੀਤੀ, ਮੈਂ 3 ਸਾਲ ਇੰਨਾ ਕੌਨਸ਼ੀਅਸ ਰਿਹਾ ਡਰਾਈਵਿੰਗ ਕਰਦਾ ਵੀ ਮੈਂ ਫੜ ਨਹੀਂ ਹੋਣਾ। ਚਲਾਉਂਦੇ ਪੀ ਕੇ ਰਹੇ, ਚਲਾਉਂਦਾ ਪੀ ਕੇ ਰਿਹਾ, ਕਿ ਨਸ਼ਾ ਤਾਂ ਮੈਂ ਛੱਡਿਆ ਨਹੀਂ ਨਾ 22 ਸਾਲ। 22 ਸਾਲ ਚੋਂ ਕਿੰਨੇ ਦਿਨ ਸੀਗੇ ਜਿੱਦਣ ਨਹੀਂ ਪੀਤੀ? ਮੈਂ ਕੋਈ ਸਾਰੇ ਕਾਊਂਟ ਕਰਾਂ ਉਹੀ 2 ਦਿਨ ਜਦੋਂ ਮੈਂ ਪਹਿਲਾਂ ਪ੍ਰੋਮਿਸ ਕੀਤਾ, ਜਦੋਂ ਮੈਂ ਇੰਡੀਆ ਤੋਂ ਆਇਆ 3 ਕੁ ਦਿਨ ਉਦੋਂ ਬਣਦੇ ਆ ਮੇਰੇ, ਸਾਰੇ 34 ਦਿਨ ਬਣਦੇ ਆ 22 ਸਾਲਾਂ ਚੋਂ। 22 ਸਾਲਾਂ ਦੇ ਵਿੱਚ 34 ਦਿਨ ਬਣਦੇ ਆ ਜਿਹੜੀ ਮੈਂ ਨਹੀਂ ਪੀਤੀ। ਪਰ ਮੈਂ ਜੇ ਕਲਾਸਾਂ ਵਿੱਚ ਇਸ ਕਰਕੇ ਜਾਂਦਾ ਰਿਹਾ ਕਿ ਜਦੋਂ ਤੁਸੀਂ ਉਹਦੇ ਸਾਈਨ ਕਰਕੇ ਜੱਜ ਨੂੰ ਦਿਖਾਲਦੇ ਤਾਂ ਤੁਹਾਡੀ ਕੁਛ ਨਾ ਕੁਛ ਸਜ਼ਾ ਮਾਫ ਕਰ ਦਿੰਦਾ, ਪਰ ਐਂਡ ਅਪ ਤੁਹਾਨੂੰ ਗਿਲਟੀ, ਕੋਈ ਲਾਇਰ ਵੀ ਜਿਹੜਾ ਤੁਹਾਨੂੰ ਗਿਲਟੀ ਕਹਿੰਦਾ ਵੀ ਤੁਹਾਨੂੰ ਕਹਿਣਾ ਪੈਣਾ ਦੋਸ਼ੀ ਆ। ਅਖੀਰ ਦੇ ਵਿੱਚ ਮੈਂ ਰਾਜਕਰਨ ਤੈਨੂੰ ਇਹ ਜ਼ਰੂਰ ਦੱਸ ਸਕਦਾ ਵੀ ਮੇਰਾ ਦੂਜਾ ਗੁਰੂ ਜਿਹੜਾ ਸੀਗਾ ਉਹ ਸੀਗਾ ਲੈਰੀ ਥੋਰਨਟਨ। ਅੱਛਾ, ਗੋਰਾ। ਅੱਛਾ ਜੀ। ਗੋਰਾ ਮੈਨੂੰ ਕਹਿੰਦਾ ਸੀ ਵੀ ਤੈਨੂੰ ਡਿਪੋਰਟ ਐਨੀਵੇ ਉਹਨਾਂ ਨੇ ਕਰ ਦੇਣਾ। ਅੱਛਾ, ਉਸ ਦੇ ਤੀਜਾ ਟਿਕਟ ਮਿਲਣ ਦੇ ਬਾਅਦ ਉਹਦਾ ਇਹ ਮਤਲਬ ਨਹੀਂ ਵੀ ਮੈਂ ਸ਼ਰਾਬ ਛੱਡ ਦਿੱਤੀ ਆ। ਮੈਂ ਇਹਨਾਂ ਚੀਜ਼ਾਂ ਬਾਰੇ ਵਿਚਾਰਾਂ ਕਰੀ ਜਾਣਾ, ਜਿੱਦਾਂ ਅੱਜ ਸਟੋਰੀਆਂ ਸੁਣਾਉਣਾ, ਏਦਾਂ ਸਟੋਰੀਆਂ ਚਾਹੇ ਮੈਂ ਆਪਣੇ ਨਾਲ ਕਰੀ ਜਾਣਾ, ਚਾਹੇ ਮੈਂ ਇਹ ਮੀਟਿੰਗਾਂ 'ਚ ਕਰੀ ਜਾਣਾ, ਪਰ ਮੈਨੂੰ ਇਹ ਪਤਾ ਵੀ ਮੈਂ ਛੱਡ ਨਹੀਂ ਰਿਹਾ। ਕਿਉਂ? ਮੈਨੂੰ ਜਦੋਂ ਅਖੀਰਲਾ ਟਿਕਟ ਮਿਲਿਆ, ਮੈਨੂੰ ਉਹ ਮਿਲਿਆ 16 ਮਾਰਚ 1996 ਨੂੰ। ਠੀਕ ਆ। ਉਹ ਟਿਕਟ ਅਲੋਨ $10,000 ਦਾ ਮੈਨੂੰ ਭੁਗਤਣਾ ਪਿਆ। ਤੇ ਇੱਕ ਸਾਡੀਆਂ ਸ਼ਰਾਬੀਆਂ ਦੀਆਂ ਹੋਰ ਬਹੁਤ ਪ੍ਰੋਬਲਮਾਂ ਆ। ਉਹ ਮੈਨੂੰ 10,000 ਤਾਂ ਨਹੀਂ ਇੰਨਾ ਹਰਟ ਕਰਦਾ, ਮੇਰਾ 5 ਰੁਪਏ ਦਾ ਜਦੋਂ ਉਹਨਾਂ ਨੇ ਅਧੀਆ ਡੋਲਿਆ ਮੇਰੀ ਜਾਨ ਨਿਕਲ ਗਈ। ਉਹ ਤੁਹਾਡੀ ਭਲੀ ਅੱਛੀ। ਜਿੱਦਾਂ ਉਹ ਇਹ ਗੱਲਾਂ ਵੀ ਆ ਵੀ ਚਲੋ ਵੀ ਜਦੋਂ ਬੰਦਾ ਡਿੱਗਾ, ਸ਼ਰਾਬੀ ਡਿੱਗਾ ਹੋਵੇ ਤੇ ਉਹ ਕਹਿੰਦਾ ਵੀ ਰੱਬਾ ਖੂਨ ਹੀ ਹੋਵੇ ਕਿ ਸ਼ਰਾਬ ਨਾਲ ਡੁੱਲ ਗਈ ਹੋਵੇ। ਉਹ ਜਿਹੜੀਆਂ ਗੱਲਾਂ ਵੀ ਇੰਨੇ ਕੁ ਜ਼ਿਆਦਾ ਤੁਸੀਂ ਇਸ ਚੀਜ਼ ਦੇ ਵਿੱਚ ਆ ਗਏ ਸੀਗੇ। ਫਿਰ ਪ੍ਰੇਰਨਾ ਕਿੱਥੋਂ ਮਿਲੀ ਛੱਡਣ ਦੀ? ਕਿਉਂਕਿ ਇਹ ਜਿਹੜੀ ਕਹਾਣੀ ਆ ਜਿਹੜੇ ਦਰਸ਼ਕੋ ਵੀ ਇਹ ਪ੍ਰੇਰਨਾ ਵਾਲੀ ਵੀ ਆ। 22 ਸਾਲ ਪੀਣ ਦੇ ਬਾਅਦ ਦੇ ਵਿੱਚ ਹੁਣ 22 ਸਾਲ ਤੋਂ ਵੱਧ ਦਾ ਵਕਤ ਹੋ ਗਿਆ, ਇਹਨਾਂ ਨੇ ਪੀਤੀ ਵੀ ਨਹੀਂ ਆ, ਛੱਡੀ ਆ। ਸੋ ਉਹ ਛੱਡਣ ਦਾ ਵੀ ਸਾਨੂੰ ਪੂਰਾ ਦੱਸੋ ਵੀ ਕੀ ਮਾਹੌਲ ਹੋਇਆ, ਕੀ ਤੁਹਾਡੇ 'ਚ ਚੇਂਜਿਸ ਜਿਹੜੇ ਉਹ ਆਏ ਜਿਹਦੇ ਨਾਲ ਤੁਸੀਂ ਕਿਹਾ ਵੀ ਹੁਣ ਬਸ ਆ। ਜਿਸ ਤਰ੍ਹਾਂ ਮੈਨੂੰ ਹਰਿੰਦਰ ਸਿੰਘ ਮਹਿਬੂਬ ਨੇ, ਇੱਕ ਮੇਰੇ ਟੀਚਰ ਸੀਗੇ ਆਪਣੇ ਪੰਨੂ ਸਾਹਿਬ, ਇੱਕ ਭੁੱਲਾ ਸਾਹਿਬ, ਉਹਨਾਂ ਨੇ ਕਿਹਾ ਸੀ ਵੀ ਤੂੰ ਬੱਚਿਆਂ ਤੇ ਫੋਕਸ ਕਰਨਾ, ਉਹਨਾਂ ਨੂੰ ਪੜ੍ਹਾਉਣ ਵਾਸਤੇ। ਅੱਛਾ। ਉਧਰ ਤਾਂ ਮੇਰੀ ਚਿੰਤਾ ਪੂਰੀ ਰਹਿੰਦੀ ਸੀਗੀ ਵੀ ਮੈਂ ਮਤਲਬ ਕਿ ਬੱਚੇ ਪੜ੍ਹਾਉਣੇ, ਬੜਾ ਓਨੈਸਟ ਸੀ ਪੜ੍ਹਾਈ ਵਾਸਤੇ, ਉਹਨਾਂ ਦੀ ਟੇਕ ਕੇਅਰ ਕਰਨ ਵਾਸਤੇ। ਮੈਂ ਆਪਣੀ ਵਾਈਫ ਨੂੰ ਵੀ ਕੰਮ ਤੇ ਪਹਿਲੇ ਅਸੀਂ ਅਮਰੀਕਾ ਆਉਣ ਦੇ ਵਿੱਚ 20 ਸਾਲ ਦੇ ਵਿੱਚ ਨਹੀਂ ਭੇਜਿਆ।
ਮੈਂ ਕਾਮਯਾਬ ਰਿਹਾ। ਮੇਰੇ ਡੈਡੀ ਦੀ ਡੈਥ ਹੋ ਗਈ ਸੀ ਜਦ ਮੈਂ 14.5 ਸਾਲ ਦਾ ਸੀ। 7 ਭੈਣ ਭਰਾ ਸੀ, ਵਿਆਹੁਣ ਵਾਲੇ ਸੀਗੇ। ਉਹ ਵੀ ਮੈਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਵਿਆਹੇ। ਪਰ ਇਹ ਮੈਨੂੰ ਇਸ ਤਰ੍ਹਾਂ ਹੀ ਲੱਗਦਾ ਸੀ ਵੀ ਮੈਨੂੰ ਇਹ ਕੋਈ ਆਸ ਕਿਸਮ ਦੀ ਡਿਜ਼ੀਜ਼ ਵਾ, ਜਿਸ ਤਰ੍ਹਾਂ ਡਾਕਟਰ ਸੁਬਲਾਨ ਮੈਨੂੰ ਕਹਿੰਦਾ ਸੀ, ਕਰਨੈਲ, there is a no known cure in the medicine line, so I cannot give you medicine. ਵੀ ਇਹਦੀ ਕੋਈ ਦਵਾਈ ਨਹੀਂ, ਇਹਦੀ ਕੋਈ ਦਵਾਈ ਨਹੀਂ। there is no known cure up to today. But I find the only cure is Alcoholic Anonymous, those classes which I tried to teach twice. And unfortunately no Punjabi person want to learn how I stop. I need maybe 30 days to explain how I stop. ਤੁਸੀਂ ਥੋੜਾ ਜਿਹਾ ਦੱਸ ਸਕਦੇ ਆ ਵੀ ਕੀ ਉਦੋਂ ਹਾਲਾਤ ਸੀਗੇ ਜਦੋਂ ਤੁਸੀਂ ਬਿਲਕੁਲ ਹੀ ਛੱਡਣ ਵੱਲ ਨੂੰ ਜਿਹੜਾ ਉਹ ਆ ਗਏ? ਜਦੋਂ ਮੈਂ ਛੱਡਣ ਵੱਲ ਨੂੰ ਗਿਆ ਤੇ ਮੈਂ ਆਪ ਦੀ ਵਾਈਫ ਨੂੰ ਕਿਹਾ ਮੈਂ ਵੋਲੰਟੀਅਰ ਐਂਬੂਲੈਂਸ ਮੰਗਾ ਦਿਓ, ਮੈਂ ਠੀਕ ਨਹੀਂ, ਮੈਂ ਡਾਕਟਰ ਤੇ ਜਾਣਾ ਚਾਹੁੰਦਾ। ਤੇ ਮੇਰੀ ਵਾਈਫ ਕਹਿੰਦੀ ਇਹ ਮੈਂ ਤੇ ਤੂੰ ਬਹੁਤ ਵਾਰੀ ਸੁਣ ਚੁੱਕੀ ਆ। ਅੱਛਾ। ਵੀ ਤੂੰ ਇਹ ਕਹਿਣਾ ਵੀ ਮੈਂ ਛੱਡਣੀ ਆ, ਤੂੰ ਨਹੀਂ ਛੱਡਣੀ। ਸੋ ਮੈਂ ਕੱਲਾ ਆਪਣੇ ਆਪ ਨੂੰ ਨਿਰਾਸ਼ ਨਹੀਂ ਕੀਤਾ। ਮੈਂ ਜਿਹੜਾ ਵੀ ਮੈਨੂੰ ਇਸ ਧਰਤੀ ਤੇ ਪਿਆਰ ਕਰਦਾ ਉਹਨੂੰ ਮੈਂ ਨਿਰਾਸ਼ ਕੀਤਾ। ਦਿਲ ਤੇ ਬਹੁਤ ਸੀਗਾ ਉਸ ਚੀਜ਼ ਦਾ। ਉਹਨਾਂ ਦੇ ਮਨ ਵਿੱਚ ਵੀ ਇਹ ਪੱਕਾ ਬਿਠਾਲ ਦਿੱਤਾ ਕਿ ਮੈਂ ਇਸ ਲਾਈਫ ਦੇ ਵਿੱਚ ਨਹੀਂ ਛੱਡਣੀ। ਫਿਰ ਉਹਨਾਂ ਨੇ ਮੇਰੀ ਗੱਲ ਮੇਰੇ ਟੱਬਰ ਨੇ ਸੁਣ ਲਈ ਤੇ ਉਹਨਾਂ ਨੇ ਐਂਬੂਲੈਂਸ ਮੰਗਾ ਦਿੱਤੀ ਤੇ ਮੈਂ ਕਮਿਊਨਿਟੀ ਹਸਪੀਟਲ ਵਿੱਚ ਕੋਈ 5ਵੀਂ 10ਵੀਂ ਵਾਰੀ ਦਾਖਲ ਹੋ ਗਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਉਸ ਦਾਖਲ ਦੇ ਵਿੱਚ ਸਾਡੀ ਪੰਜਾਬੀਆਂ ਦੀ ਇੱਕ ਕਿਸਮਤ ਇਸ ਤਰ੍ਹਾਂ ਹੈ, ਅੱਜ ਤਾਂ ਨਹੀਂ ਪਰ ਪਹਾੜੀ ਕਿਸਮਤ ਇਹ ਆ ਵੀ ਸਾਡੇ ਬੱਚੇ ਵੀ ਨਸ਼ਾ ਪੀਣ ਲੱਗ ਪਏ ਆ ਜਾਂ ਨਸ਼ਾ ਖਾਣ ਲੱਗ ਪਏ ਆ। ਮੇਰੀ ਇੱਥੇ 44 ਸਾਲ 45 ਸਾਲ ਦੀ ਅਮਰੀਕਾ 'ਚ ਜਿਹੜੀ ਲਾਈਫ ਆ, ਕੋਈ 2% ਬਣਦੀ ਆ ਜਿਹੜੇ ਆਪਣੇ ਫਿਊਨਰਲ ਜਾਂ ਆਪਣੇ ਰਿਸ਼ਤੇਦਾਰ ਉਮਰ ਭੋਗ ਕੇ ਮਰੇ ਆ, ਔਰ ਬਾਕੀ 98% ਤੱਕ ਮੇਰਾ ਕਹਿਣ ਦਾ ਮਤਲਬ ਬਹੁਤ ਸਾਰੇ ਫਿਊਨਰਲਾਂ ਤੇ ਆਪਣਿਆਂ ਤੇ ਜਾਂ ਮੈਂ ਗੋਰਿਆਂ ਨਾਲ ਜ਼ਿਆਦਾ ਰਹਿਣਾ ਉਹਨਾਂ ਤੇ ਗਿਆ ਜਿਹੜੇ ਜੰਗ ਓਵਰਡੋਜ਼ ਨਾਲ ਮਰਦੇ ਆ। ਤੇ ਉਸ ਦਿਨ ਜਿਹੜਾ ਐਟੀਟਿਊਡ ਹੁੰਦਾ ਸੀਗਾ ਇੱਥੇ ਦੇ ਲਾਅ ਦੇ ਹਿਸਾਬ ਦੇ ਨਾਲ, ਸ਼ਰਾਬ ਵਾਲਾ ਕੋਈ ਬਿਮਾਰ ਆਂਦਾ ਸੀ ਤੇ ਉਹਦੀ ਟੇਕ ਕੇਅਰ ਨਹੀਂ ਸੀ ਕਰਦੇ, ਇੰਨੀ ਜ਼ਿਆਦਾ ਟੇਕ ਕੇਅਰ ਨਹੀਂ ਸੀ ਕਰਦੇ। ਉਹਦੇ ਬਾਅਦ 'ਚ ਇਹ ਕਾਨੂੰਨ ਬਣਿਆ ਵੀ ਜਿਹੜਾ ਸ਼ਰਾਬੀ ਆ ਉਹ ਅਨਪਲੋਇਮੈਂਟ ਵੀ ਲੈ ਸਕਦਾ, ਸ਼ਰਾਬੀ ਡਿਸੇਬਿਲਿਟੀ ਵੀ ਲੈ ਸਕਦਾ। ਉਹਨਾਂ ਦਿਨਾਂ ਵਿੱਚ ਜਿਹੜਾ ਸ਼ਰਾਬੀ ਸੀਗਾ ਉਹ ਇਦਾਂ ਦੀ ਕੋਈ ਫੈਸਿਲਿਟੀ ਨਹੀਂ ਸੀ ਲੈ ਸਕਦਾ। ਉਹਦਾ ਇਲਾਜ ਕਰਨਾ ਉਹਨਾਂ ਨੂੰ ਕੋਈ ਜ਼ਰੂਰੀ ਨਹੀਂ ਸੀਗਾ, ਕਿਉਂਕਿ ਉਸੇ ਹਸਪਤਾਲ ਦੇ ਵਿੱਚ ਇੱਕ ਆਰਕ ਨਾਂ ਦਾ ਪ੍ਰੋਗਰਾਮ ਮਤਲਬ ਕਿ ਉਹਨਾਂ ਨੇ ਚਲਾਇਆ ਸੀਗਾ, ਜਿਹਨੂੰ ਅਸੀਂ ਨਸ਼ਾ ਛੁਡਾਊ ਕੇਂਦਰ ਕਹਿੰਦੇ ਆ। ਸਿਰਫ ਉਹ ਇੰਨੇ ਰਿਕਮੈਂਡ ਕਰਦੇ ਸੀ ਤੁਸੀਂ ਉੱਥੇ ਚਲ ਜਾਓ। ਤੇ ਉਹ ਡਾਕਟਰ ਨੇ ਸਮਝਿਆ ਵੀ ਕਰਨੈਲ ਨੂੰ ਇੰਗਲਿਸ਼ ਨਹੀਂ ਆਉਂਦੀ, ਕਿਉਂ ਮੇਰੀ ਜਿਹੜੀ ਹਾਲਾਤ ਸ਼ਰਾਬ ਨਾਲ ਤੇ ਮੇਰੇ ਪਹਿਰਾਵੇ ਨਾਲ ਇਸ ਤਰ੍ਹਾਂ ਦੀ ਹੋ ਚੁੱਕੀ ਸੀਗੀ, ਦੇਖ ਕੇ ਲੱਗਦਾ ਨਹੀਂ ਸੀ। ਉਹ ਜਦੋਂ ਮੈਂ ਉਹਨਾਂ ਤੋਂ ਦਵਾਈ ਮੰਗਦਾ ਸੀ ਤਾਂ ਫਾਈਨਲੀ ਮੇਰਾ ਇੱਕ ਹਟਣ ਦਾ ਇਹ ਕਾਰਨ ਜ਼ਰੂਰ ਰਾਜ ਕਰਨ ਹੈਗਾ ਵੀ ਡਾਕਟਰ ਉਹਨੂੰ ਕਹਿੰਦਾ ਜੇ ਕੋਈ ਗੱਲ ਨਹੀਂ, ਜੇ ਮਰ ਗਿਆ ਤਾਂ ਫਿਕਰ ਨਾ ਕਰ, ਕੋਈ ਹੋਰ ਬੈੱਡ ਮਲ ਲਏਗਾ ਆ ਕੇ। ਫਿਰ ਮੈਂ ਸਵੇਰੇ 3 ਵਜੇ ਆਪਣੀ ਵਾਈਫ ਨੂੰ ਫੋਨ ਕੀਤਾ ਵੀ ਮੈਨੂੰ ਲੈ ਜਾ ਆ ਕੇ। ਤਾਂ ਮੇਰਾ ਖਿਆਲ ਆ ਵੀ ਮੈਂ ਉਹਦੀ ਆਉਂਦੀ ਨੂੰ ਬਾਹਰ ਬੈਠਾ ਸਿਗਰਟ ਪੀਂਦਾ ਸੀਗਾ। ਅੱਛਾ, ਸਿਗਰਟਾਂ ਵੀ ਪੀਣ ਲੱਗ ਗਿਆ? ਸਿਗਰਟ ਪੀਂਦਾ ਸੀ ਮੈਂ ਤੇ 22 ਸਾਲ ਪੀਤੀ ਹੈਗੀ ਆ ਸ਼ਰਾਬ ਤੇ ਮੈਂ 29 ਸਾਲ ਪੀਤੀ ਆ ਸਿਗਰਟ। ਅੱਛਾ, ਸ਼ਰਾਬ ਛੱਡਣ ਤੋਂ ਬਾਅਦ ਤੱਕ ਵੀ ਪੀਂਦੇ ਰਹੇ? ਮੈਂ ਜਦ ਨਸ਼ਾ ਪੀਣਾ ਸ਼ੁਰੂ ਕੀਤਾ ਉਹਦੇ ਨਾਲ ਹੀ ਸਿਗਰਟ ਪੀਣੀ ਸ਼ੁਰੂ ਕੀਤੀ ਆ। ਪਰ ਇਹਦਾ ਮੇਰਾ ਖਿਆਲ ਆ ਮੈਂ ਆਹ ਰੇਡੀਓ ਤੇ ਦੱਸ ਰਿਹਾ, ਬਹੁਤ ਸਾਰੇ ਲੋਕ ਅੱਜ ਸਮਝਣਗੇ, ਬਹੁਤਿਆਂ ਨੂੰ ਪਤਾ ਨਹੀਂ ਹੈਗਾ। ਤੇ ਪਰ ਉਹ ਕਿਤੇ ਬਾਅਦ ਵਿੱਚ ਮੇਰੀ ਸਿਗਰਟ ਬਾਰੇ ਇੰਟਰਵਿਊ ਕਰਿਓ, ਉਹ ਮੈਂ ਤੁਹਾਨੂੰ ਦੱਸਾਂਗਾ ਉਹਦੇ ਕਨਸੀਕੁਐਂਸਸ ਕੀ ਆ ਕਿਸੇ ਹੋਰ ਦਿਨ। ਜੀ, ਸੋ ਇਹ ਜਿਹੜੀਆਂ ਚੀਜ਼ਾਂ ਹੁਣ ਤੁਸੀਂ ਦੱਸਿਆ ਵੀ ਜਦੋਂ ਨਿਆਣੇ ਤੁਹਾਡੇ ਹੁਣ 22 ਸਾਲ ਹੋ ਗਏ ਸੀ ਪੀਂਦਿਆਂ ਨੂੰ, ਵੱਡੇ ਹੋ ਗਏ ਹੋਣੇ, ਕਦੀ ਉਹਨਾਂ ਨੇ ਵੀ ਕਿਹਾ ਜਾਂ ਘਰ ਵਾਲੀ ਨੇ ਵੀ ਕਿਹਾ ਵੀ ਭਾਈ ਛੱਡ ਦੋ, ਜਾਂ ਉਹ ਉਹਨਾਂ ਦੇ ਹੱਥ ਖੜੇ ਹੋ ਚੁੱਕੇ ਸੀ? ਕਦੋਂ ਉਦੋਂ ਨਹੀਂ ਮਨ ਚ ਆਉਂਦਾ ਸੀ ਯਾਰ ਨਿਆਣੇ ਵੀ ਕਹਿਣ ਲੱਗ ਗਏ ਹੁਣ ਤਾਂ? ਕਾਕਾ ਪੀਣ ਲੱਗ ਪਿਆ ਸੀ, ਕਾਕਾ 22 ਸਾਲ ਦਾ ਹੋ ਗਿਆ ਸੀ। ਇੱਕ ਮੈਂ ਔਨ ਰਿਕਾਰਡ ਤੁਹਾਨੂੰ ਗੱਲ ਦੱਸਦਾ, ਤੁਹਾਨੂੰ ਚਾਹੇ ਚੰਗੀ ਲੱਗੇ ਚਾਹੇ ਮਾੜੀ ਲੱਗੇ, ਜਿਹੜਾ
DNA ਕਹਿੰਦੇ ਆ, ਹਾਂ ਹਾਂ ਐਡਿਕਸ਼ਨ ਕਹਿੰਦੇ ਆ, ਹਾਂ ਹਾਂ ਟੱਬਰ ਕਹਿੰਦੇ ਆ, ਇਹ ਗੱਲ ਸੱਚ ਵਾ। ਹੂੰ ਉਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਦੱਸ ਸਕਦਾ ਵੀ ਉਹ ਕਿਸ ਤਰ੍ਹਾਂ ਹੁੰਦੀ ਆ। ਹਾਂ ਵੀ ਮੇਰੇ ਕੋਲ ਇੱਕ ਬਿੱਲੀ ਆ, ਹੂੰ ਉਹ ਮੈਂ ਬੱਚਾ ਲਿਆਇਆ ਕਿਤੇੋਂ ਹੂੰ 5 ਦਿਨ ਦਾ, ਹੂੰ ਤੇ ਇੱਕ ਕੁੱਤਾ ਆ। ਹੂੰ ਉਹ ਮੇਰੀ ਜਿਹੜੀ ਬਿੱਲੀ ਆ, ਉਹ ਮੈਂ ਸਵੇਰੇ ਗਾਰਡਨ 'ਚ ਦੇਖਦਾ ਉਹ ਬਾਥਰੂਮ ਜਾਂਦੀ ਤਾਂ ਬਾਥਰੂਮ ਢੱਕ ਰਹੀ ਆ, ਹੂੰ ਉਹ ਕਵਰ ਕਰਦੀ ਆ, ਹੂੰ ਉਹ ਪਤਾ ਹੀ ਨਹੀਂ ਲੱਗਦਾ। ਹੂੰ ਜਿਹੜੇ ਕੁੱਤੇ ਆ ਉਹਨਾਂ ਦਾ ਬਾਥਰੂਮ ਦੀ ਸਾਨੂੰ ਪ੍ਰੋਬਲਮ ਰਹਿੰਦੀ ਆ। ਹੂੰ DNA ਦੇ ਵਿੱਚ ਜਿਹੜੀ ਇਹ ਕਹਿੰਦੇ ਨਾ ਐਡਿਕਸ਼ਨ ਵਾ, ਇਹ ਇਸ ਤਰ੍ਹਾਂ ਆ ਵੀ ਮੇਰਾ ਡੈਡੀ ਸਿਗਰਟ ਪੀਂਦਾ ਹੁੰਦਾ ਸੀ, ਹੂੰ ਮੈਂ ਸਿਗਰਟ ਪੀਣ ਲੱਗ ਪਿਆ। ਹੂੰ ਜਿਸ ਤਰ੍ਹਾਂ ਇੰਗਲਿਸ਼ ਦਾ ਵਰਡ ਹੈ ਨਾ, ਮੰਕੀ ਸੀ ਮੰਕੀ ਡਸ, ਮੰਕੀ ਡੂ। ਮੇਰਾ ਕਾਕਾ ਪੀਣ ਲੱਗ ਪਿਆ। ਹੂੰ ਫਿਰ ਕੀ ਹੋਇਆ, ਮੇਰਾ ਪੋਤਾ ਜਦੋਂ 5 ਸਾਲ ਦਾ ਹੋਇਆ ਤੇ ਮੇਰੀ ਇੱਕ ਲੜਕੀ ਨੇ ਉਹਨੂੰ ਕਲਰ ਕਰਨ ਵਾਸਤੇ ਲਿਆ ਕੇ ਦਿੱਤੇ। ਅੱਛਾ ਉਹਨਾਂ ਨੂੰ ਪਤਾ ਨਹੀਂ ਕ੍ਰੇਯੋਨ ਕਹਿੰਦੇ ਆ, ਹਾਂਜੀ ਜੀ ਜੀ ਤੇ ਉਹ ਪੈਕਟ ਜਿਹੜਾ, ਹਾਂ ਤੇ ਉਹ ਪੈਕਟ ਦੇ ਵਿੱਚ ਜਿਹੜੀ ਇੱਕ ਕਲਰ ਸੀ ਸਿਗਰਟ ਵਰਗਾ, ਤੇ ਉਹ ਮੂੰਹ 'ਚ ਲਾ ਕੇ ਬੈਠਾ। ਉਹ ਤੁਹਾਡੀ ਉਹ ਦੇਖ ਕੇ ਤੇ ਮੇਰਾ ਇੰਨਾ ਪਾਰਾ ਘਟ ਗਿਆ ਵੀ ਹਾਂ ਮੈਂ ਕੀ ਕਰੀ ਜਾਂਦਾ, ਇਹ ਗੱਲ ਸੱਚੀ ਆ। ਤੋ ਅੱਜ ਗੁਰੂ ਦੀ ਕਿਰਪਾ ਨਾਲ ਹਾਂ ਮੈਨੂੰ ਸਿਗਰਟ ਛੱਡੀ ਨੂੰ 15 ਸਾਲ ਹੋ ਗਏ ਆ, ਸ਼ਰਾਬ ਛੱਡੀ ਨੂੰ 22 ਸਾਲ ਹੋ ਗਏ ਆ, ਮੇਰੇ ਕਾਕੇ ਨੂੰ ਸ਼ਰਾਬ ਛੱਡੀ ਨੂੰ 7 ਸਾਲ ਹੋ ਗਏ ਆ, ਸਿਗਰਟ ਛੱਡੀ ਨੂੰ ਵੀ ਉਹਨੂੰ 5 ਸਾਲ ਹੋ ਗਏ ਆ। ਤੇ ਅਸੀਂ ਦੋਨੋਂ ਹੀ ਓਪਨ ਆਈਜ਼ ਦੇ ਨਾਲ ਆਪਣੇ ਪੋਤੇ ਦੀ 4th ਜਨਰੇਸ਼ਨ ਦੀ ਟੇਕ ਕੇਅਰ ਕਰ ਰਹੇ ਹਾਂ। ਤੇ ਹੁਣ ਸਵਾਲ ਇਹ ਵੀ ਆਉਂਦਾ ਆ ਕਰਨੈਲ ਸਿੰਘ ਜੀ, ਵੀ ਤੁਸੀਂ ਆਪਣੀ ਸਟੋਰੀ ਜਿਹੜੀ ਉਹ ਸੁਣਾਈ, ਭਾਵਨਾਤਮਕ ਵੀ ਆ, ਕਈ ਕੁਛ ਜਿਹੜਾ ਉਹ ਚੱਲਿਆ, ਪਰਿਵਾਰ ਨੇ ਵੀ ਚੱਲਿਆ, ਤੁਸੀਂ ਵੀ ਚੱਲਿਆ, ਸਾਰਾ ਕੁਝ ਦੇਖਿਆ, ਸਭ ਕੁਝ ਤੁਸੀਂ ਬਰਬਾਦ ਹੋਣ ਵੱਲ ਨੂੰ ਜਾਂਦੇ ਹੋਏ ਵੀ ਦੇਖਿਆ। ਤੇ ਆਸ ਦੀ ਕਿਰਨ, ਇਹ ਜਿਹੜੀਆਂ ਚੀਜ਼ਾਂ ਉਹ ਕਿੱਦਾਂ ਤੁਹਾਨੂੰ ਆਈਆਂ ਵੀ ਇਹ ਤੱਕ ਜਾ ਸਕਦਾ? ਕਿਉਂਕਿ ਆਪਣੇ ਬਹੁਤ ਸਾਰੇ ਜਿਹੜੇ ਪਰਿਵਾਰਾਂ ਦੇ ਵਿੱਚ ਪ੍ਰੋਬਲਮ ਆ, ਉਹ ਕੀ ਕਰ ਸਕਦੇ ਨੇ ਇਸ ਗਲਤਾਨ ਚੋਂ ਨਿਕਲਣ ਲਈ? ਮੈਂ ਉਹਨਾਂ ਨੂੰ ਹਾਲ ਦੀ ਘੜੀ ਤੇ ਹੀ ਕਹੂੰਗਾ ਵੀ ਉਹ ਹੁਣ ਮੈਂ ਲਾਸਟ ਮੀਟਿੰਗ ਜਿਹੜੀ ਟਰਾਈ ਕਰ ਰਿਹਾ ਆਪਣੇ ਕਰਮਨ ਗੁਰਦੁਆਰੇ, ਠੀਕ ਆ, ਜਿਹੜੀ ਅਜੇ ਤੱਕ ਪਹਿਲੀ ਮਹੀਨੇ ਦੀ ਤਰੀਕ ਨੂੰ ਤੇ 15 ਤਰੀਕ ਨੂੰ ਸ਼ਾਮ ਨੂੰ 7 ਵਜੇ ਹੋਏ ਕਰੇਗੀ। ਠੀਕ ਹੈ, ਪਹਿਲੀ 1 ਨੂੰ ਤੇ 15 1 ਨੂੰ ਤੇ 15 ਨੂੰ ਸਮਾਂ ਮੈਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਕਰਾਂਗਾ। ਠੀਕ ਆ। ਜੇ ਕੋਈ ਦਰਸ਼ਕ ਉੱਥੇ ਆਵੇ, ਇੱਕ ਤਾਂ ਮੈਨੂੰ ਆਪਣੇ ਆਪ ਨੂੰ ਕਸਮ ਆ, ਜਿਹੜੇ ਅੰਗਰੇਜ਼ੀ ਜਾਣਦੇ ਆ ਉਹ ਸਮਝਦੇ ਹੋਣਗੇ ਕਿ ਐਨੋਨਿਮਿਟੀ ਕੀ ਹੁੰਦੀ ਆ। ਠੀਕ ਆ। ਉਹਦੇ ਵਿੱਚ ਮਤਲਬ ਕਿ ਮੈਂ ਕਿਸੇ ਦਾ ਵੀ ਨਾਂ ਕਿਸੇ ਨੂੰ ਨਹੀਂ ਦੱਸ ਸਕਦਾ, ਨਹੀਂ ਦੱਸੂਗੇ, ਨਾ ਹੀ ਦੱਸੂਗਾ। ਮੈਂ ਉਸ ਇਨਸਾਨ ਨੂੰ ਜਿੱਥੇ ਵੀ ਉਹਦਾ ਘਰ ਹੋਵੇ ਉੱਥੋਂ ਗੁਰਦੁਆਰੇ ਤੱਕ ਲਿਆ ਸਕਦਾ ਤੇ ਉੱਥੇ ਛੱਡ ਸਕਦਾ। ਮੈਂ ਉਹ ਵੀ ਨਹੀਂ ਕਿਸੇ ਨੂੰ ਦੱਸੂਗਾ, ਉਹਨੂੰ ਵੀ ਨਹੀਂ ਦੱਸੂਗਾ ਵੀ ਮੇਰਾ ਗੈਸ ਲੱਗਦਾ। ਅਜੇ ਤੱਕ ਮੈਂ ਰਾਤ ਹੀ ਇੱਕ ਮੰਡੇਰੇ ਤੋਂ ਬੰਦਾ ਗੋਰਾ ਚੱਕ ਕੇ, ਜਿਹੜੀਆਂ ਮੇਰੀਆਂ ਰੈਗੂਲਰ ਮੀਟਿੰਗਾਂ ਆ ਸੋਮਵਾਰ ਤੇ ਮੰਗਲਵਾਰ ਬੁੱਧਵਾਰ, ਉੱਥੇ ਮੈਂ ਉਹਨੂੰ ਲੈ ਕੇ ਵੀ ਆਇਆ ਤੇ ਉਹਨੂੰ ਛੱਡ ਕੇ ਵੀ ਮੈਂ ਆਇਆ। ਕਿਉਂ? ਰਾਜਕਰਨ ਜਿਹੜਾ ਮੇਰੀ ਇੰਟਰਵਿਊ ਕਰ ਰਿਹਾ, ਮੈਨੂੰ ਨਹੀਂ ਪਤਾ ਇਹਨੂੰ ਕੀ ਫਾਇਦਾ, ਮੈਨੂੰ ਫਾਇਦਾ। ਮੈਂ ਇੱਕ ਗੱਲ ਸ਼ੁਰੂਆਤ ਵਿੱਚ ਭੁੱਲ ਗਿਆ ਤੁਹਾਨੂੰ ਦੱਸਣਾ। ਮੇਰਾ ਨਾਂ ਕਰਨੈਲ ਵਾ ਤੇ ਮੈਂ ਸ਼ਰਾਬੀ ਆ। ਜਦੋਂ ਮੈਂ ਇਹ ਐਡਮਿਟ ਕਰ ਲੈਣਾ, ਸਵੀਕਾਰ ਕਰ ਲੈਣਾ, ਥੋੜਾ ਜਿਹਾ ਜਿਹੜੀ ਬਿਮਾਰੀ ਉਸ ਨਾਲ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ। ਪਹਿਲੇ ਸਟੈਪ ਤੇ ਜੇ ਮੈਂ ਕੋਈ ਆ ਕੇ ਰਾਜਕਰਨ ਨੂੰ ਇਹੀ ਕਹਿੰਦਾ ਨਾ, ਮੇਰਾ ਨਾਂ ਛੋਟੇ ਵੀਰ ਕਰਨੈਲ ਆ ਤੇ ਮੈਂ ਸ਼ਰਾਬੀ ਆ, ਹਾਂ, ਉਹਨੂੰ ਇਹ ਕੁਐਸਚਨ ਜ਼ਰੂਰ ਆ ਜਾਣੇ ਸੀਗੇ ਕਿ ਉਹ ਮੇਰੀ ਪਹਿਲਾਂ ਉਹ ਗੱਲਾਂ ਬਾਤਾਂ ਕਰ ਚੁੱਕਾ ਵੀ ਹੁਣ ਤਾਂ ਤੈਨੂੰ 22 ਸਾਲ ਹੋ ਗਏ ਨਸ਼ਾ ਛੱਡੇ ਨੂੰ। ਮੈਨੂੰ ਵੀ ਇਦਾਂ ਦੇ ਕੁਐਸਚਨ ਹੁੰਦੇ ਸੀਗੇ ਜਦੋਂ ਕੋਈ ਜਾ ਕੇ ਉੱਥੇ ਕਹਿੰਦਾ ਸੀ ਵੀ ਮੇਰਾ ਨਾਂ ਆ ਤੇ ਮੈਨੂੰ 2 ਸਾਲ ਹੋ ਗਏ ਛੱਡੀ ਨੂੰ, ਤਾਂ ਮੇਰੀ ਉਦੋਂ ਇਹ ਪ੍ਰੋਬਲਮ ਹੁੰਦੀ ਸੀ, ਮੈਂ ਸ਼ੱਕ ਦੀ ਨਿਗਾਹ ਨਾਲ ਦੇਖਦਾ ਸੀ ਕਿ ਉਹ ਇਹ ਝੂਠ ਬੋਲਦਾ। ਕਿਉਂ? ਮੈਂ ਇਸ ਤਰ੍ਹਾਂ ਦੇ ਦੁੱਖ ਪਾਏ ਸੀ। ਪਹਿਲਾਂ ਤਾਂ ਸਭ ਤੋਂ ਛੱਡਣ ਦਾ ਇਹੀ ਤਰੀਕਾ ਆ ਵੀ ਕਰਨੈਲ ਨੂੰ ਹਰ ਫੀਲਡ ਵਿੱਚ ਸੱਚ ਬੋਲਣਾ ਪੈਣਾ, ਨਹੀਂ ਤਾਂ ਨਹੀਂ ਮੰਨਣਾ, ਗੱਲ ਨਹੀਂ ਬਣਨੀ। ਇਹ ਸ਼ਰਾਬ ਵਿੱਚ ਨਹੀਂ ਕੱਲਾ, ਹਰ ਇੱਕ ਪਾਸੇ। ਅੱਜ ਮੈਂ ਆਪਣੇ 2 ਭਾਣਜੀਆਂ ਤੇ ਭਾਣਜੀਆਂ ਨੂੰ ਘਰ
ਲੈਟਰ ਲਿਖ ਕੇ ਆਏ ਆ ਹਾਂ ਵੀ ਮੇਰੇ ਉਸ 22 ਸਾਲ ਦੇ ਸ਼ਰਾਬ ਦੇ ਪੀਰੀਅਡ ਦੇ ਵਿੱਚ ਹਾਂ ਜੇ ਕੋ ਤੁਹਾਨੂੰ ਤੁਹਾਡੇ ਟੱਬਰ ਨੂੰ ਕਿਸੇ ਨੂੰ ਵੀ ਕੁਝ ਵੱਧ ਸ਼ਬਦ ਕਿਹਾ ਹੋਵੇ ਤਾਂ ਮੈਨੂੰ ਮਾਫ ਕਰ ਦਿਓ। ਓਹੋ ਹੋ ਤੇ ਇਹ ਮੈਂ ਮਾਫੀ ਮੰਗਣ ਦਾ ਜਾਚਕ 2 ਡਿਕੇਡ ਛੱਡ ਕੇ 20 ਸਾਲ ਪੂਰੇ ਕਰਕੇ ਫਿਰ ਮੰਗਣ ਲੱਗਾ। ਮਨ ਤੇ ਭਾਰ ਰਿਹਾ ਇੰਨੇ ਸਾਲ। ਮੈਂ ਅੱਜ ਮੇਰਾ ਲਿਖ ਗਿਆ ਮੈਂ ਉਹਨਾਂ ਨੂੰ ਮੇਲ ਕਰ ਦੇਣੀ ਆ। ਮੇਰੇ ਕੋਲ ਸਟੈਂਪਾਂ ਹੈ ਨਹੀਂ ਸੀਗੀਆਂ, ਉਹ ਮੈਂ ਆਉਂਦਾ ਹੋਇਆ ਪੋਸਟ ਆਫਿਸ ਤੋਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਸਟੈਂਪਾਂ 10 ਲੈ ਆਏ ਆ। ਲੈਟਰ ਲਿਖੇ ਪਏ ਲਿਫਾਫੇ ਘਰ ਹੈਗੇ, ਕੱਲ ਨੂੰ ਮੇਲ ਕਰ ਦੇਣੀ ਆ। ਕਿਉਂ ਜੋ ਮੈਨੂੰ ਸਵਾਦ ਇਸ ਤਰ੍ਹਾਂ ਆਂਦਾ ਉਹ ਤਾਂ ਮੈਂ ਖੈਰ ਇਹਨਾਂ ਗੱਲਾਂ ਨੂੰ ਜਾਣਦਾ ਆ ਵੀ ਜਿਸ ਤਰ੍ਹਾਂ ਸਾਨੂੰ ਮਹਿਬੂਬ ਸਾਹਿਬ ਨੇ ਦੱਸਿਆ ਸੀ, ਅੱਖਰ ਨਿਮਾਣੇ ਦੁੱਖ ਸੁੱਖ ਫੋਲਦੇ, ਅੱਖਰਾਂ ਦੀ ਗੂੰਗੀ ਆਵਾਜ਼, ਕਿਉਂ ਉਹਨੂੰ ਪੂਰਾ ਨਹੀਂ ਸਮਝ ਸਕਦਾ। ਕਿਉਂਕਿ ਮੇਰੀ ਜਿਹੜੀ ਇਹੀ ਦਸ਼ਾ ਆ ਵੀ ਮੈਨੂੰ ਇਸ ਗੱਲ ਦੇ ਵਿੱਚ ਅੱਜ ਬਹੁਤ ਮਾਣ ਵਾ, ਇਹਨਾਂ ਦਾ ਧੰਨਵਾਦ ਵਾ ਵੀ ਮੈਂ ਆਪਣੀ ਗੱਲ ਫੇਸ ਟੂ ਫੇਸ ਰੱਖਾਂ, ਦੱਸ ਸਕੇ ਕਿਉਂ ਮੇਰੇ ਉਹ ਐਕਸ਼ਨ ਵੀ ਦੇਖਣ, ਕਿਉਂਕਿ ਇਹ ਦੇਖਣ ਵੀ ਇਹਦੇ ਛੱਡਣ ਤੇ ਇਹਦਾ ਕੋਈ ਅਸਰ ਹੋਇਆ ਵੀ ਆ ਕਿ ਨਹੀਂ ਹੋਇਆ। ਸੋ ਸਮਾਜ ਦੇ ਰੋਲ ਨੂੰ ਕਿੱਦਾਂ ਦੇਖਦੇ ਆ? ਤੁਸੀਂ ਵੀ ਇੱਕ ਅਲਕੋਹਲਿਕ ਰਹੇ ਆ, ਸਮਾਜ ਦਾ ਕਿਤੇ ਤੁਹਾਨੂੰ ਸਪੋਰਟ ਮਿਲੀ ਹੈ ਛਡਾਉਣ ਦੇ ਲਈ? ਸਮਾਜ ਦੇ ਰੋਲ ਦੇ ਵਿੱਚ ਜਦ ਮੈਂ ਆਪਣੇ ਕਾਕੇ ਨਾਲ ਇਹ ਡਿਸਕਸ ਕਰਦਾ, ਇੱਕ ਤਾਂ ਸਾਡੀ ਸੁਸਾਇਟੀ ਦੀ ਜਿਹੜੇ ਵੀ ਅਸੀਂ ਇੰਡੀਆ ਤੋਂ ਆਉਨੇ ਆ, ਉਹ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਸਮਝਦਾ ਵੀ ਮੈਂ ਅਨਫੋਰਚੂਨੇਟ ਹਾਂ ਵੀ ਮੇਰੇ ਜਿਹੜੇ 4 ਹੀ ਬੱਚੇ ਆ ਉਹਨਾਂ ਜਿੰਨੀ ਮੈਨੂੰ ਇੰਗਲਿਸ਼ ਨਹੀਂ ਆਂਦੀ ਤਾਂ ਉਹਨਾਂ ਨੂੰ ਮੇਰੇ ਜਿੰਨੀ ਪੰਜਾਬੀ ਨਹੀਂ ਆਂਦੀ। ਅੱਛਾ, ਇਹ ਹੁਣ ਸਾਡੀ ਹਰ ਗੱਲ ਦੀ ਜਦੋਂ ਮੈਂ ਐਕਸੈਪਟੈਂਸ ਲੈਣ ਲੱਗ ਪਿਆ ਨਾ, ਜ਼ਿੰਮੇਵਾਰੀ ਲੈਣ ਲੱਗ ਪਿਆ ਵੀ ਇਹਦੇ ਵਿੱਚ ਰਾਜਕਾਰਨ ਗਲਤ ਨਹੀਂ ਵੀ ਮੇਰੀ ਕੁੜੀ ਨੂੰ ਪੰਜਾਬੀ ਕਿਉਂ ਨਹੀਂ ਬੋਲਣੀ ਆਉਂਦੀ, ਤਾਂ ਜਿਨ੍ਹਾਂ ਨੂੰ ਵਿੱਚੋਂ 2 ਬੱਚਿਆਂ ਨੂੰ ਲਿਖਣੀ ਤੇ ਬੋਲਣੀ ਆਉਂਦੀ ਆ ਉਹਨਾਂ ਤੇ ਮੈਨੂੰ ਕੋਈ ਮਾਣ ਵੀ ਨਹੀਂ। ਅੱਛਾ, ਵੀ ਮਤਲਬ ਕਿ ਮੈਂ ਉਹਨਾਂ ਨੂੰ ਸਿਖਾਣੀ, ਇਹਨਾਂ ਨੂੰ ਨਹੀਂ ਆਉਂਦੀ ਉਹ ਤੇ ਜ਼ਿਆਦਾ ਹਰਜ ਆ। ਜਿਨ੍ਹਾਂ ਨੂੰ ਆਉਂਦੀ ਉਹਨਾਂ ਤੇ ਮੈਂ ਚੰਗਾ ਸਮਝਦਾ, ਜਿਨ੍ਹਾਂ ਨੂੰ ਆਉਂਦੀ ਨਾ ਵੀ ਆਫਟਰ ਆਲ ਜੋ ਕੁਛ ਮੈਂ ਆਪਣੇ ਬੱਚਿਆਂ ਨੂੰ ਜਾਂ ਆਪਣੀ ਸੁਸਾਇਟੀ ਨੂੰ ਆਪਣੀ ਲੈਂਗੁਏਜ ਵਿੱਚ ਸਮਝਾ ਸਕਦਾ ਵੀ ਸ਼ਰਾਬ ਤੋਂ ਕਿਸ ਤਰ੍ਹਾਂ ਬਚਣਾ, ਇੰਗਲਿਸ਼ ਵਿੱਚ ਨਹੀਂ ਸਮਝਾ ਸਕਦਾ। ਨਹੀਂ, ਗੱਲ ਨਹੀਂ ਬਣਦੀ ਉਹ, ਹੈਨਾ, ਇੰਗਲਿਸ਼। ਅੱਛਾ, ਉਹਦੇ ਵਿੱਚ ਮੇਰੀ ਐਕਸਕਿਊਜ਼ ਪਤਾ ਮੀਟਿੰਗਾਂ 'ਚ ਰਹਿੰਦੀ ਸੀ, ਜਸ ਰਾਜਕਰਨ ਮੈਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਨਹੀਂ ਮੈਂ ਤੁਹਾਨੂੰ ਸਮਝਦਾ। ਮੈਂ ਇੱਕ ਐਗਜ਼ਾਮਪਲ ਇਹ ਹੈਗੀ ਆ, ਏ ਅਡਾਪਟਡ ਮੀ, ਆਈ ਡਿਡ ਨਾਟ ਅਡਾਪਟ them। ਉਹਨਾਂ ਨੇ ਮੈਨੂੰ ਅਡਾਪਟ ਕਰ ਲਿਆ ਤੇ ਬਚਾਇਆ। ਕਿਉਂ ਲਾਸਟ ਟਾਈਮ ਤੇ ਜਦੋਂ ਮੇਰੀ ਵਾਈਫ ਅਖੀਰਲੀ ਮੇਰੀ ਸ਼ਰਾਬੀ ਨਾਲ ਬਿਮਾਰੀ ਤੋਂ ਮੈਨੂੰ ਕਮਿਊਨਿਟੀ ਹਸਪੀਟਲ ਤੋਂ ਚੱਕ ਕੇ ਲੈ ਵੀ ਆਈ, ਉਹਦੇ ਬਾਅਦ ਜਦੋਂ ਮੈਂ ਕਿਹਾ ਵੀ ਮੈਨੂੰ ਇਹ ਮੀਟਿੰਗ ਤੇ ਛੱਡਿਆ ਤੇ ਕਹਿੰਦੀ ਮੈਂ ਨਹੀਂ ਜਾਣਾ। ਅੱਛਾ, ਮੈਂ ਨਹੀਂ ਛੱਡਣ ਜਾਣਾ। ਉਹ ਕਿਉਂ ਉਹ ਡਿਪਰੈਸਡ ਹੋ ਚੁੱਕੀ ਸੀਗੀ, ਅੱਕ ਚੁੱਕੇ ਸੀ, ਮੀਟਿੰਗਾਂ ਤੇ ਤਾਂ ਜਾਂਦਾ ਆ, ਛੱਡਦਾ ਤਾਂ ਹੈ ਨਹੀਂ ਉਹ। ਫਾਈਨਲੀ ਉਹਨੂੰ ਏਦਾਂ ਵੀ ਇੱਕ ਦਿਨ ਕਹਿਣਾ ਪਿਆ ਮੇਰੀ ਮਾਂ ਨੂੰ ਵੀ ਆਪਣੇ ਮੁੰਡੇ ਨੂੰ ਤੂੰ ਲੈ ਜਾ, ਮੈਂ ਕਿਤੇ ਹੋਰ ਚੱਲ ਜਾਣਾ। ਪਤਨੀ ਦੇ ਨਾਲ ਰਿਸ਼ਤਾ ਇੱਥੇ ਤੱਕ ਚਲਾ ਗਿਆ। ਜਦੋਂ ਫਿਰ ਇਸ ਸਟੇਜ ਤੱਕ ਨਾ ਉਹ ਹੁਣ ਮੈਂ ਇੰਨੀ ਡਿਟੇਲ 'ਚ ਤਾਂ ਨਹੀਂ ਜਾਣਾ। ਹਾਂਜੀ, ਠੀਕ ਹੈ। ਵੀ ਜਦੋਂ ਤੁਹਾਡਾ ਟਾਈਮ ਵੀ ਦੇਖੂੰਗਾ, ਜਦੋਂ ਤੁਸੀਂ ਮੈਨੂੰ ਸਟਾਪ ਕਰੋਗੇ ਮੈਂ ਸਟਾਪ ਕਰੂੰ, ਮੈਂ ਤੁਹਾਡੇ ਕੋਲ ਫਿਰ ਵੀ ਆ ਜਾਊਂ। ਤੇ ਜਿਸ ਤਰ੍ਹਾਂ ਇੱਕ ਪਿਆਰਾ ਸੀਗਾ ਕਿਸੇ ਦਾ, ਉਹਨੂੰ ਅਰਬ ਕੰਟਰੀਆਂ ਦੇ ਵਿੱਚ ਧਰਤੀ ਦੇ ਵਿੱਚ ਗੱਡ ਕੇ ਬੱਟੇ ਮਾਰ ਰਹੇ ਆ, ਤੇ ਹੁਣ ਜਿਹੜਾ ਉਹ ਪਿਆਰਾ ਸੀ, ਜਦੋਂ ਉਹਨੂੰ ਬੱਟਾ ਮਾਰਨ ਦਾ ਰਾਜੇ ਦਾ ਹੁਕਮ ਸੀਗਾ ਤੇ ਉਹਨੇ ਬੱਟੇ ਦੀ ਸ਼ਕਲ ਐਸੀ ਬਣਾ ਕੇ ਵੀ ਉਹਨੂੰ ਰਾਜੇ ਨੂੰ ਬੱਟਾ ਦਿਸੇ ਤਾਂ ਫੁੱਲ ਮਾਰਿਆ ਤੇ ਉਹਦੀਆਂ ਧਾਹਾਂ ਨਿਕਲ ਗਈਆਂ ਵੀ ਸੱਜਣਾ ਨੇ ਫੁੱਲ ਮਾਰਿਆ, ਮੇਰੀ ਰੂਹ ਅੰਬਰਾਂ ਤੱਕ ਰੋਈ। ਤੇ ਮੈਂ ਇਹੋ ਹੀ ਕਹਿ ਸਕਦਾ ਵੀ ਮੇਰਾ ਸਭ ਤੋਂ ਜ਼ਿਆਦਾ ਸਾਥ ਇਸ ਲਾਈਫ ਦੇ ਵਿੱਚ ਮੇਰੀ ਵਾਈਫ ਨੇ ਦਿੱਤਾ, ਤੇ ਜਦੋਂ ਉਹਨੇ ਮੈਨੂੰ ਕਹਿ ਦਿੱਤਾ ਵੀ ਮੈਂ ਤੈਨੂੰ ਨਹੀਂ ਰੱਖਣਾ ਤਾਂ ਫਿਰ ਥੋੜਾ ਇਸ ਤਰ੍ਹਾਂ ਆਇਆ ਵੀ ਹੁਣ ਇਹੋ ਹੀ ਦੇਖਣਾ ਪੈਣਾ ਵੀ ਬੋਤਲ ਚੰਗੀ ਆ ਕਿ ਘਰ ਵਾਲੀ ਚੰਗੀ। ਸੋ ਦੇਖੋ, ਨਸ਼ਾ ਬਿਮਾਰੀ ਆ, ਬਿਮਾਰੀ ਨੂੰ ਪਹਿਲਾਂ ਮੰਨਣਾ ਵੀ ਮੈਂ ਬਿਮਾਰ ਆ, ਫਿਰ ਹੀ ਉਸ ਦਾ ਕੋਈ ਇਲਾਜ ਹੋ ਸਕਦਾ। ਬਹੁਤ ਸਾਰੀਆਂ ਸੰਸਥਾਵਾਂ ਜਿੱਦਾਂ ਇਹਨਾਂ ਨੇ ਏ ਦੀ ਗੱਲ ਕੀਤੀ ਆ, ਉਹ ਤੁਹਾਡੀ ਮਦਦ ਕਰਦੀਆਂ ਨੇ ਵੀ ਤੁਸੀਂ ਇਸ ਨੂੰ ਛੱਡਣ ਦੇ ਵਿੱਚ ਤੁਹਾਡੀ ਉਹ ਮਦਦ ਕਰਦੀਆਂ, ਇੱਕ ਦੂਜੇ ਦੇ ਐਕਸਪੀਰੀਅੰਸ ਜਿਹੜੇ ਉਹ ਸ਼ੇਅਰ ਉਹ ਕਰਦੇ ਆ। ਸੋ ਹੁਣ ਕਰਨੈਲ ਸਿੰਘ ਹੁਣੇ ਖੁਦ ਪੰਜਾਬੀ ਕਮਿਊਨਿਟੀ ਦੇ ਲਈ ਇਦਾਂ ਦੀਆਂ ਕਲਾਸਿਸ ਲੈ ਕੇ ਆਉਣਾ ਚਾਹੁੰਦੇ ਆ,
ਜਿਸ ਨੂੰ ਗੁਪਤ ਰੱਖ ਕੇ ਉਹ ਕਰਨਗੇ ਵੀ ਜੇ ਕੋਈ ਇਸ ਭੈੜੀ ਬਿਮਾਰੀ ਦਾ ਪੀੜਤ ਆ ਵੀ ਤੁਸੀਂ ਉਹ ਕਲਾਸਾਂ ਲਾਓ ਤੇ ਤੁਸੀਂ ਵੀ ਇਸ ਨੂੰ ਛੱਡਣ ਵੱਲ ਨੂੰ ਪਹਿਲੇ ਕਦਮ ਨੂੰ ਜਿਹੜਾ ਉਹ ਚੱਕੋ। ਬਾਕੀ ਕਰਨੈਲ ਸਿੰਘ ਜੀ, ਜੇ ਕਿਸੇ ਨੇ ਉਹ ਜਿਹੜਾ ਸਕੇਡਿਊਲ ਤੁਸੀਂ ਦੱਸ ਰਹੇ ਸੀ ਨਵੰਬਰ ਮਹੀਨੇ 'ਚ ਸ਼ੁਰੂ ਕਰਨਾ ਹੈ ਤੁਸੀਂ? ਨਹੀਂ, ਮੈਂ ਆਲਰੇਡੀ ਸ਼ੁਰੂ ਕਰ ਦਿੱਤਾ ਆ। ਠੀਕ ਆ। ਤਰੀਕ 1 ਤੇ 15 ਹਰ ਇੱਕ ਮਹੀਨੇ ਦੀ। ਠੀਕ ਆ। ਨਵੰਬਰ ਵਿੱਚ ਮੈਂ ਇੰਡੀਆ ਬੈਕ ਚਲ ਜਾਣਾ। ਠੀਕ ਆ। ਮੇਰੇ ਕੋਲ ਸੋਮਵਾਰ ਰਾਤ 7 ਵਜੇ ਤਾਂ ਬੁੱਧਵਾਰ 7 ਵਜੇ ਕਲਾਸਾਂ ਲੱਗਦੀਆਂ ਹੈਗੀਆਂ। ਮੈਂ ਉਹ ਰੈਗੂਲਰ ਲਾਉਣਾ ਆ। ਉਹ ਵੀ ਕਰਮਨ ਚ ਹੀ ਲਾਉਂਦੇ ਆ? ਉਹ ਵੀ ਕਰਮਨ ਦੇ ਵਿੱਚ ਹੀ ਆ। ਉਹ ਕਿਹੜੀ ਜਗ੍ਹਾ ਹੁੰਦੀ ਆ? ਉਹ ਹੈਗੀਆਂ ਸ਼ਾਹ ਤੇ 145 ਦੇ ਕੋਰਨਰ ਤੇ ਚਰਚ ਵਾ। ਠੀਕ ਆ। ਉੱਥੇ ਵੀ ਕਿਸੇ ਭੈਣ ਭਰਾ ਨੂੰ ਜ਼ਰੂਰਤ ਵਾ ਤਾਂ ਮੈਂ ਚੱਕ ਕੇ ਲਿਜਾ ਸਕਦਾ। ਕਿਸੇ ਕੋ ਰਾਈਡ ਦੀ ਤਕਲੀਫ ਆ ਤਾਂ ਵਾਪਸ ਲਿਆ ਸਕਦਾ। ਜਾਂ ਸਾਡੀ ਸੁਸਾਇਟੀ ਵਿੱਚ ਇਹ ਇਸ ਤਰ੍ਹਾਂ ਹੁੰਦੀ ਹੈਗੀ ਆ, ਟਿਕਟ ਮਿਲ ਚੁੱਕੇ ਹੁੰਦੇ ਆ। ਉਹ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ, ਲਾਇਸੈਂਸ ਹੁੰਦਾ ਨਹੀਂ। ਉਹ ਸ਼ਖਸ ਜਾਂ ਉਹਦੀ ਫੈਮਿਲੀ ਆਉਣਾ ਵੀ ਚਾਹੁੰਦੇ ਆ, ਸਿਰਫ ਉਹ ਦੱਸਣਾ ਹੀ ਨਹੀਂ ਚਾਹੁੰਦੇ ਵੀ ਮਤਲਬ ਕਿ ਰਾਈਡ ਨਹੀਂ ਹੈਗੀ ਜਾਂ ਸਾਨੂੰ ਕੋਈ ਵੀ ਇਸ ਗੱਲ ਤੋਂ ਨਾ ਝਿਜਕੇ ਵੀ ਮੈਨੂੰ ਫੋਨ ਕਰਨਾ ਹੋਵੇ ਤੇ ਮੈਂ ਰਾਜ ਕਰਨ ਨੂੰ ਫੋਨ ਦੇ ਜਾਊਂਗਾ ਆਪ ਦਾ। ਪਰ ਮੈਨੂੰ ਉਹ ਸਿਰਫ 9 PM ਟੂ ਤੇ 11 PM ਦੇ ਵਿੱਚ ਹੀ ਕਰ ਸਕਦੇ ਆ। ਠੀਕ ਆ। ਮੈਂ ਅਨਫੋਰਚੂਨੇਟਲੀ ਫੋਨ ਪਰਸਨ ਨਹੀਂ, ਮੇਰਾ ਫੋਨ ਹੁਣ ਵੀ ਮੇਰੇ ਕੋਲ ਨਹੀਂ ਹੋ, ਮੈਂ ਨਹੀਂ ਰੱਖਦਾ ਆਪਦੇ ਕੋਲ। ਤਾਂ ਮੇਰਾ ਫੋਕਸ ਇਸ ਲਾਈਫ ਦੇ ਵਿੱਚ ਇਹੀ ਆ ਵੀ ਮੈਂ ਭਰਾਵੋ ਭੈਣੋ ਇਸ ਲਾਈਫ ਵਿੱਚ ਇੱਕ ਬੰਦੇ ਨੂੰ ਵੀ ਹੈਲਪ ਕਰ ਸਕਾਂ ਤਾਂ ਮੇਰਾ ਜੀਵਨ ਸਫਲ ਆ। ਠੀਕ ਹੈ। ਤੇ ਜਿੱਥੋਂ ਤੱਕ ਤੁਸੀਂ ਸੁਸਾਇਟੀ ਦੀ ਗੱਲ ਪੁੱਛੀ ਸੀਗੀ, ਜੀ ਸੁਸਾਇਟੀ ਕੋਈ ਮਦਦ ਨਹੀਂ ਕਰ ਰਹੀ। ਜਦੋਂ ਮੈਂ ਇਹ ਕਿਸੇ ਬੱਚੇ ਨੂੰ ਕੁਐਸਚਨ ਕਰਦਾ ਜਿਹੜੇ ਪੰਜਾਬੀ ਨਹੀਂ ਜਾਣਦੇ, ਉਹ ਮੈਨੂੰ ਜਵਾਬ ਦਿੰਦੇ ਆ ਇਹ ਤੁਹਾਡੇ ਗੁਰਦੁਆਰਿਆਂ ਦਾ ਕੰਮ ਸੀਗਾ, ਉੱਥੇ ਤੁਸੀਂ ਲੜਾਈਆਂ ਕਰਦੇ ਆ, ਸਾਡੇ ਵੱਲ ਤੁਹਾਡਾ ਕੋਈ ਖਿਆਲ ਨਹੀਂ। ਆ ਜਵਾਬ ਉਹਨਾਂ ਨੂੰ ਮਿਲਦਾ। ਤੇ ਉਹਨਾਂ ਨੂੰ ਫਿਰ ਮੈਂ ਇਹੀ ਸੁਜੈਸਟ ਕਰਦਾ ਵੀ ਤੁਸੀਂ ਇਹ ਮੀਟਿੰਗ ਦੇ ਵਿੱਚ ਜਾਵੋ। ਤੇ ਮੈਂ ਬੜਾ ਖੁਸ਼ ਹਾਂ। ਮੇਰਾ ਇੱਕ ਬੱਚਾ ਉਹਨੂੰ ਉਸ ਦਿਨ 91 ਦਿਨ ਹੋ ਗਏ ਸੀਗੇ ਨਸ਼ਾ ਛੱਡੇ ਨੂੰ। ਉਹਦੀ ਉਮਰ ਕੋਈ ਅਜੇ ਤੱਕ ਟੀਨੇਜਰ ਛੋਟਾ ਹੀ ਆ, ਮੇਰੀ ਉਮਰ ਤੋਂ ਮਤਲਬ 20-25 ਸਾਲ ਦਾ ਹੀ ਆ। ਸੋ ਉਹ ਬੜੀ ਖੁਸ਼ੀ ਦੀ ਗੱਲ। ਉਹ ਕਹਿੰਦਾ ਮੈਂ ਤੇਰਾ ਸਾਥ ਦਊਂਗਾ ਜਿੱਥੇ ਤੂੰ ਮੀਟਿੰਗ ਖੋਲੇਂਗਾ। ਚਲੋ ਬਹੁਤ ਵਧੀਆ। ਕਰਮਨ ਗੁਰੂ ਘਰ ਦੇ ਵਿੱਚ ਇਹ ਮਦਦ ਕਰ ਰਹੇ ਆ। ਬਾਕੀ ਜੇ ਕਿਸੇ ਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਇਹਨਾਂ ਦੇ ਨਾਲ, ਉਹ ਕਿਸੇ ਨੇ ਗੱਲ ਕਰਨੀ ਆ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਲਿਓ। ਅਸੀਂ ਇਹਨਾਂ ਦਾ ਨੰਬਰ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕਰ ਲਵਾਂਗੇ। ਤੇ ਜਿਹੜਾ ਉਹ ਧਿਆਨ ਰੱਖੋ। ਇੱਕ ਚੀਜ਼ ਜਾਣ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ, ਜੇ ਕਿਸੇ ਦੇ ਪਰਿਵਾਰ ਦੇ ਵਿੱਚ ਕੋਈ ਅਲਕੋਹਲਿਕ ਹੈਗਾ ਆ, ਉਹ ਕਿਹੜੀਆਂ ਚੀਜ਼ਾਂ ਦਾ, ਕਿਉਂਕਿ ਆਪਾਂ ਫਿਰ ਮਿਹਣੇ ਵੀ ਕਈ ਵਾਰੀ ਬਹੁਤ ਮਾਰਨ ਲੱਗਦੇ, ਆਪਾਂ ਇਹ ਸਮਝਦੇ ਨਹੀਂ ਵੀ ਇਹ ਬੰਦਾ ਬਿਮਾਰ ਵੀ ਆ। ਉਹ ਕਿਹੜੀਆਂ ਚੀਜ਼ਾਂ ਦਾ ਕੁਝ ਧਿਆਨ ਰੱਖਣ ਤਾਂ ਜੋ ਆਪਾਂ ਉਹਨਾਂ ਨੂੰ ਇਹ ਵੱਲ ਨੂੰ ਧੱਕੀਏ, ਨਾ ਕਿ ਘਰੋਂ ਬਾਹਰ ਨੂੰ ਧੱਕੀਏ। ਇਹ ਪੁੱਤ ਇਸ ਤਰ੍ਹਾਂ ਆ, ਇਹਨੂੰ ਇੱਕ ਅਨਫੋਰਚੂਨੇਟ ਕੈਂਸਰ ਦੀ ਤਰ੍ਹਾਂ ਬਿਮਾਰੀ ਸਮਝੋ। ਜਿਸ ਤਰ੍ਹਾਂ ਕੋਈ ਨਹੀਂ ਚਾਹੁੰਦਾ ਮੈਨੂੰ ਕੈਂਸਰ ਹੋ ਜਾਏ, ਇਦਾਂ ਹੀ ਕੋਈ ਵੀ ਫੈਮਿਲੀ ਐਟਲੀਸਟ ਮਾਂ-ਬਾਪ ਨਹੀਂ ਚਾਹੁੰਦੇ ਸਾਡਾ ਬੱਚਾ ਨਸ਼ਾ ਪੀਣ ਲੱਗ ਪਏ। ਪਰ ਜਿਨ੍ਹਾਂ ਨੂੰ ਇਹ ਉਹ ਅਲਰਜਿਕ ਹੈ, ਜੇ ਉਹ ਇਹਦੇ ਵਿੱਚ ਕੋਈ ਬਹਾਦਰੀ ਨਹੀਂ ਹੈ, ਕਿਸੇ ਨੂੰ ਵੀ ਲੱਗ ਸਕਦੀ ਆ। ਤੇ ਉਹਦੀ ਸ਼ੁਰੂਆਤ ਛੱਡਣ ਵੱਲ ਦਾ ਪਾਸਾ ਉਸ ਲਈ ਸ਼ੁਰੂ ਹੋ ਜਾਊਗਾ ਜਿਸ ਨਾਲ ਤੁਸੀਂ ਕਿਸੇ ਨਾਲ ਕੰਟੈਕਟ ਕਰੋ, ਉਹਨੂੰ ਪੁੱਛੋ ਵੀ ਤੂੰ ਕੀ ਕੀਤਾ। ਤੇ ਜਿਹੜੀ ਸਭ ਤੋਂ ਦੁੱਖ ਵਾਲੀ ਗੱਲ ਮੇਰੇ ਲਈ, ਜਿਹੜੀ ਮੈਂ ਨਹੀਂ ਕਰਨੀ ਚਾਹੁੰਦਾ, I have to be a student for the life for Alcoholics Anonymous। ਮੈਂ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਹੁਣ ਮੈਨੂੰ 22 ਸਾਲ ਹੋ ਗਿਆ ਤਾਂ ਮੈਂ ਹੁਣ ਜਿਹੜੀ ਕੱਲ ਨੂੰ ਬੁੱਧਵਾਰ ਦੀ ਮੀਟਿੰਗ ਹੋਣੀ ਉੱਥੇ ਨਾ ਜਾਵਾਂ ਤੇ ਮੈਂ ਇਹਦੇ ਬਾਰੇ ਗੱਲ ਨਾ ਕਰਨ ਚਾਹਾਂ। ਇਹ ਉਨੀ ਕੀ ਮੇਤੋਂ ਗਲਾਸੀ ਤੇ ਸ਼ਰਾਬ ਦੂਰ ਵਾ ਜਿੰਨੀ ਕਿ ਇੱਕ ਪੀਂਦੇ ਵਾਸਤੇ। ਜਿਹੜਾ ਪੀਂਦਾ ਆ ਉਹ ਵੀ ਮੇਰਾ ਭਾਈ ਬਣਦਾ, ਕਿਉਂ ਮੈਂ ਕਦੀ ਪੀਂਦਾ ਸੀ। ਤੇ ਜਿਹੜਾ ਨਹੀਂ ਪੀਂਦਾ ਉਹਦਾ ਵੀ ਭਾਈ ਬਣਦਾ, ਮੈਂ ਵੀ ਨਹੀਂ ਪੀਂਦਾ। ਸੋ ਬਿਲਕੁਲ, ਸੋ ਇਹ ਕਦਮ ਚੱਕੋ। ਤੇ ਜਿਹੜੀ ਇਹ ਇਸ ਟਾਈਮ ਜਿਸਨੇ ਸਮਾਜ ਨੂੰ ਇਸ ਟਾਈਮ ਪੂਰੀ ਤਰ੍ਹਾਂ ਲਪੇਟਿਆ ਹੈਗਾ, ਕਈ ਥਾਵਾਂ ਦੇ ਉੱਤੇ ਆਪਾਂ ਆਪਣੇ ਪਰਿਵਾਰਾਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਈਵਨ ਬਜ਼ੁਰਗ ਵੀ ਆ, ਅਧਖੜ ਉਮਰ ਦੇ ਵੀ ਆ, ਹਰ ਤਰ੍ਹਾਂ ਦੇ ਜਿਹੜੇ ਵੀ ਆ, ਉਹਨਾਂ ਨੂੰ ਆਪਾਂ ਇਸ ਚੀਜ਼ ਤੋਂ ਬਚਾਈਏ। ਸੋ ਕਰਨੈਲ ਸਿੰਘ ਹੁਣਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਨੇ ਬਹੁਤ ਹੀ ਖੁੱਲ੍ਹ ਦਿਲੀ ਦੇ ਨਾਲ ਆਪਣੀ ਸਟੋਰੀ ਜਿਹੜੀ ਉਹ ਦੱਸੀ, ਆਪਣੀ ਕਹਾਣੀ ਦੱਸੀ
ਇਸ ਕਹਾਣੀ ਦਾ ਤੁਹਾਨੂੰ ਦੱਸਣ ਦਾ ਇਹੀ ਮਕਸਦ ਹੈ ਇਸ ਖਾਸ ਮੁਲਾਕਾਤ 'ਚ, ਵੀ ਇਹਨਾਂ ਤੋਂ ਪ੍ਰੇਰਨਾ ਲੈ ਕੇ ਆਪਾਂ ਵੀ ਜਿਹੜੇ ਕੋਈ ਵੀ ਇਸ ਗਲਤਾਨ ਦੇ ਵਿੱਚ ਫਸੇ ਆ ਵੀ ਉਹ ਕਦਮ ਜਿਹੜਾ ਉਹ ਚੱਕਣ। ਤੇ ਕਰਨੈਲ ਸਿੰਘ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮੇਰਾ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ, ਕਿਉਂ ਇਹ ਬੀਜ ਤਾਂ 5-7 ਸਾਲ ਤੋਂ ਬੀਜਿਆ ਸੀ। ਮੈਂ ਬੇਨਤੀ ਕਰਦਾ ਸੀ ਵੀ ਮੈਨੂੰ ਤੁਸੀਂ ਕੁਝ ਪੁੱਛ ਲਵੋ ਜੇ ਕਿਸੇ ਦਾ ਕੋਈ ਫਾਇਦਾ ਹੋ ਸਕੇ। ਮੈਂ ਰਹਿੰਦੀ ਲਾਈਫ ਤੱਕ ਅਵੇਲੇਬਲ ਹਾਂ, ਜਦੋਂ ਵੀ ਕੋਈ ਮੈਨੂੰ ਕੰਟੈਕਟ ਕਰਨਾ ਚਾਹੁੰਦਾ ਮੈਂ ਮੇਰੇ ਸਿਰ ਮੱਥੇ ਤੇ ਮੈਂ ਉਹਦਾ ਧੰਨਵਾਦ ਕਰਦਾ ਪਏ ਮੈਨੂੰ ਪੁੱਛੋ ਜੀ। ਬਹੁਤ ਧੰਨਵਾਦ ਜੀ, ਮਿਲਾਂਗੇ ਅਗਲੀ ਵਾਰ ਕਿਸੇ ਹੋਰ ਖਾਸ ਮੁਲਾਕਾਤ ਦੇ ਵਿੱਚ। ਮੇਰੇ ਵੱਲੋਂ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ।